ਲੋ ਜੀ, ਅਸੀਂ ਫਲਸਫੇ ਦੀ ਸੀਰੀਜ਼ ਦੇ ਦੂਜੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਲੱਗੇ ਹਾਂ। ਅਸੀਂ ਇਸ ਤੋਂ ਪਹਿਲੇ ਗੱਲ ਕੀਤੀ ਸੀ ਫਲਸਫਾ ਹੈ ਕੀ, ਔਰ ਤਾਰੀਖ ਕੀ ਹੈ ਉਹਦੀ, ਕਿੱਥੋਂ ਸ਼ੁਰੂ ਹੋਇਆ। ਉਹਦੇ 'ਚ ਅਸੀਂ ਮਗਰਬੀ ਥੋੜਾ ਜਿੱਥੋਂ ਸਟਾਰਟ ਹੋਇਆ ਉਹਦੀ ਵੀ, ਯੂਨਾਨੀਆਂ ਦੀ ਵੀ ਗੱਲ ਕੀਤੀ ਹੈ, ਫਿਰ ਆਪਣਾ ਬਰਸਗੀਰ ਦੀ ਵੀ ਗੱਲ ਕੀਤੀ ਹੈ। ਪਰ ਡਾਕਟਰ ਸਾਹਿਬ, ਅਸੀਂ ਜਦੋਂ ਇਹ ਗੱਲ ਕਰ ਰਹੇ ਹਾਂ ਕਿ ਫਲਸਫਾ ਹੈ ਕੀ, ਉਹਦੀ ਡੈਫੀਨੇਸ਼ਨ ਵੀ ਅਸੀਂ ਦੇਖ ਲਈ ਹੈ, ਤੇ ਇਹਦੀ ਜਿਹੜੀ ਤਾਰੀਖ ਹੈ ਇਸ ਫਲਸਫੇ ਦੀ, ਉਹਨੂੰ ਵੇਖਣ ਦਾ ਢੰਗ ਕੀ ਹੈ, ਕਿਸ ਤਰ੍ਹਾਂ ਵੇਖਿਆ ਜਾਏ ਉਹਨੂੰ, ਪਹਿਲੇ ਵੀ ਇਹਦੇ ਤੇ ਵੀ ਗੱਲ ਕਰਨੀ ਚਾਹੀਦੀ ਹੈ। ਹਾਂਜੀ, ये बहुत मुढ़ला और ज़रूरी सवाल है, क्योंकि ਜਿਹੜੀ ਫਲਸਫੇ ਦੀ ਤਾਰੀਖ ਹੈ, ਇੱਕ ਤੇ ਹੈ ਕਿ ਤੁਸੀਂ ਜਿਹੜੇ ਵੱਡੇ ਵੱਡੇ ਫਲਸਫੀ ਹੋਏ ਨੇ ਉਹਨਾਂ ਦੇ ਮੋٹے ਵਿਚਾਰ ਜਿਹੜੇ ਨੇ ਉਹ ਦੱਸ ਦਿਓ। ਫਲਾਣੇ ਨੇ ਇਹ ਕਿਹਾ ਸੀ ਤੇ ਫਲਾਣੇ ਨੇ ਇਹ ਕਿਹਾ ਸੀ ਤੇ ਫਲਾਣੇ ਨੇ ਇਹ ਕਿਹਾ ਸੀ, ਤੇ ਉਹਦੇ ਵਿੱਚ ਫਰਜ਼ ਇਹ ਕੀਤਾ ਜਾਂਦਾ ਕਿ ਜਿਹੜਾ ਜ਼ੇਨ ਹੈ ਉਹ ਆਪਣੇ ਆਪ ਚੱਲ ਰਿਹਾ ਹੈ। ਹਾਂ, ਜਿਹੜਾ ਦੂਜਾ ਢੰਗ ਹੈ ਉਹਨੂੰ ਅਸੀਂ ਕਹਿੰਦੇ ਆ ਕੰਪੈरेटिव ਮੈਥਡ, ਮਚਾਵਾਂ ਜਾਂ ਤੁਲਨਾ ਢੰਗ। ਉਹ ਇਹ ਹੈ ਕਿ ਅਸੀਂ ਜੇ ਅਗਰ ਦੋ ਥਾਵਾਂ ਦੇ ਉੱਤੇ ਇੱਕ ਜਿਹੇ ਖਿਆਲਾਤ ਪੈਦਾ ਹੋ ਰਹੇ ਨੇ, ਤੇ ਅਸੀਂ ਇਹ ਦੇਖਾਂਗੇ ਕਿ ਉਹਨਾਂ ਦੋ ਥਾਵਾਂ ਦੇ ਵਿੱਚ ਮਾਦੀ ਹਾਲਾਤ ਕੀ ਸਨ। ਓਕੇ, ਉਹਦੇ ਉਲਟ ਵੀ ਇਹ ਹੈ ਕਿ ਜੇ ਦੋ ਥਾਵਾਂ ਦੇ ਉੱਤੇ ਮਾਦੀ ਹਾਲਾਤ ਇੱਕੋ ਜਿਹੇ ਸਨ ਤੇ ਕੀ ਫਿਰ ਵਿਚਾਰ ਵੀ ਇੱਕੋ ਜਿਹੇ ਪੈਦਾ ਹੋਏ। ਠੀਕ ਹੈ। ਹਾਂਜੀ, ਇਸ ਦਾ ਫਾਇਦਾ ਇਹ ਹੈ ਕਿ ਚੂੰਕਿ ਜਿਹੜਾ ਕਦੀਮ ਫਲਸਫਾ ਹੈ ਉਹਦੇ ਬਹੁਤ ਸਾਰੇ ਹਿੱਸੇ ਜਿਹੜੇ ਨੇ ਉਹ ਲਿਖੇ ਤੇ ਗਏ ਨਹੀਂ ਹੈ, ਔਰ ਉਹ ਹੁਣ ਅਸੀਂ ਰੈਟਰੋਸਪੈਕਟ ਦੇ ਵਿੱਚ ਬਣਾ ਰਹੇ ਹਾਂ, ਉਹਨਾਂ ਨੂੰ ਜੋੜ ਰਹੇ ਹਾਂ। ਤੇ ਇਸ ਵਾਸਤੇ ਤੁਸੀਂ ਸਿਰਫ ਲਿਖੀਆਂ ਜਿਵੇਂ ਫਲਸਫੀਆਂ ਦੀਆਂ ਲਿਖਤਾਂ ਨੇ ਨਾ, ਉਹਨਾਂ ਤੋਂ ਤੁਸੀਂ ਪੂਰਾ ਨਤੀਜਾ ਨਹੀਂ ਕੱਢ ਸਕਦੇ। ਇਸ ਵਾਸਤੇ ਇਹ ਜਿਹੜਾ ਕੰਪੈरेटिव ਢੰਗ ਹੈ ਜਾਂ ਮਚਾਵਾਂ ਢੰਗ ਹੈ, ਇੱਕ ਦੂਜੇ ਨੂੰ ਕੰਪੇਅਰ ਕਰਕੇ ਦੇਖਣ ਵਾਲਾ ਢੰਗ, ਇਹ ਅਸੀਂ ਵਰਤਾਂਗੇ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ, ਤੁਸੀਂ ਮਸਲਨ ਇਹ ਦੇਖੋ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਬਰਸਗੀਰ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਜਿਹੜਾ ਮਨੁਸਮਰਤੀ ਦਾ ਕਾਨੂੰਨ ਹੈ, ਮਨੁਸਮਰਤੀ ਦਾ ਕਾਨੂੰਨ ਜਿਹੜਾ ਹੈ ਉਹਨੂੰ ਬਹੁਤ ਯੂਨੀਵਰਸਲੀ ਲਾਗੂ ਕੀਤਾ ਗਿਆ ਔਰ ਮੰਨਿਆ ਗਿਆ, ਇਹ ਤੇ ਤੁਹਾਨੂੰ ਪਤਾ ਹੀ ਹੈ। ਠੀਕ ਹੈ। ਅੱਛਾ, ਲੇਕਿਨ ਇਹ ਹੈ ਕਿ ਇੱਕ ਸੂਝਵਾਨ ਹੈ ਸੀਬਰੋ, ਉਹਨੇ ਐਗਜ਼ੈਕਟਲੀ ਉਹ ਜਿਹੜੇ ਕਾਨੂੰਨ ਸਨ ਜਿਹੜੇ ਮਨੁਸਮਰਤੀ ਦੇ ਵਿੱਚ ਵਰਤੇ ਗਏ ਸਨ, ਉਹਨੇ ਯੂਨਾਨੀ ਫਲਸਫੇ ਯੂਨਾਨੀ ਸੁਸਾਇਟੀ ਦੇ ਉੱਤੇ ਲਾ ਕੇ ਦੇਖੇ ਨੇ। ਓਕੇ, ਨੇ ਇਹ ਨਤੀਜਾ ਕੱਢਿਆ ਕਿ ਯੂਨਾਨੀ ਜਿਹੜੀ ਸੁਸਾਇਟੀ ਸੀਗੀ ਉਹਦੇ ਵਿੱਚ ਵੀ ਉਹੀ ਕਾਨੂੰਨ ਬਣ ਰਹੇ ਸਨ ਜਿਹੜੇ ਕਾਨੂੰਨ ਕਿ ਮਨੁਸਮਰਤੀ ਬਣਾ ਰਿਹਾ ਸੀ। ਇਹਦਾ ਮਤਲਬ ਹੈ ਕਿ ਦੋਨਾਂ ਜਗ੍ਹਾ ਦੇ ਉੱਤੇ ਜੇ ਹਾਲਾਤ ਕਿਉਂਕਿ ਇੱਕੋ ਜਿਹੇ ਸਨ, ਮਾਦੀ ਹਾਲਾਤ ਇੱਕੋ ਜਿਹੇ ਸਨ, ਮੁਖਤਲਿਫ ਲੋਕਾਂ ਦੀ ਜਿਹੜੀ ਸਮਾਜੀ ਤਬਕੇ ਸਨ ਉਹ ਇੱਕ ਜਿਹੇ ਸਨ, ਇਸ ਲਈ ਉੱਥੇ ਭਾਵੇਂ ਇੱਕ ਦੂਜੇ ਨੂੰ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ, ਲੇਕਿਨ ਉਹਦਾ ਸੋਚ, ਉਹਨਾਂ ਦਾ ਢੰਗ ਇੱਕੋ ਜਿਹਾ ਹੀ ਹੋਏਗਾ। ਜਿਵੇਂ ਚਾਰ ਵਾਕ ਦੀ ਵੀ ਅਸੀਂ ਗੱਲ ਕੀਤੀ ਸੀ, ਹਾਂਜੀ, ਉੱਥੋਂ ਆਇਆ, ਉੱਥੋਂ ਯੂਨਾਨ ਵਿੱਚ ਵੀ ਉਹੀ 4 ਐਲੀਮੈਂਟਸ ਲੈ ਕੇ ਚੱਲ ਰਹੇ ਸਨ। ਬਿਲਕੁਲ। ਮਤਲਬ ਇਹ ਹੈ ਕਿ ਅਸੀਂ ਹੁਣ ਅੱਜ ਜਿਹੜੀ ਗੱਲ ਕਰਨੀ ਹੈ ਨਾ, ਅਸੀਂ ਥੋੜੀ ਜਿਹੀ ਗੱਲ ਕਰਾਂਗੇ ਸੁਕਰਾਤ ਤੋਂ ਪਹਿਲੇ ਦੀ, ਜਿਹੜੀ ਕਿ ਜ਼ਮਾਨਾ ਹੈਗਾ ਹੈ ਆਪਣਾ ਮਾਦੀ ਫਲਸਫਿਆਂ ਦਾ। ਠੀਕ ਹੈ। ਜਿਹੜਾ ਪਹਿਲੇ ਵੀ ਅਸੀਂ ਗੱਲ ਕੀਤੀ ਸੀ, ਥੋੜੀ ਜਿਹੀ ਅਸੀਂ ਹੋਰ ਉੱਤੇ ਗੱਲ ਕਰਾਂਗੇ, ਇੱਕ ਦੋ ਗੱਲਾਂ ਰਹਿ ਗਈਆਂ ਸਨ ਉਹ ਕਰ ਦਿਆਂਗੇ। ਫਿਰ ਅਸੀਂ ਇੱਥੋਂ ਸ਼ੁਰੂ ਕਰਾਂਗੇ ਸੁਕਰਾਤ ਤੇ ਅਫਲਾਤੂਨ ਤੇ ਅਰਸਤੂ ਤੱਕ। ਠੀਕ ਹੈ। ਇਹਦੇ ਉੱਤੇ ਫਿਰ ਅਸੀਂ ਗੱਲ ਮੁਕਾਵਾਂਗੇ, ਕਿਉਂਕਿ ਇਹ ਫਿਰ ਖਿਆਲੀ ਆਈਡਲੀਜ਼ਮ ਦਾ ਜ਼ਮਾਨਾ ਜਿਹੜਾ ਹੈ, ਖਿਆਲ ਪ੍ਰਸਤੀ ਦਾ ਜ਼ਮਾਨਾ ਜਿਹੜਾ ਹੈ, ਉਹ ਫਿਰ ਸ਼ੁਰੂ ਹੋ ਜਾਂਦਾ ਹੈ। ਮੇਰਾ ਸਵਾਲ ਵੀ ਅਗਲਾ ਇਹੀ ਬਣ ਰਿਹਾ ਸੀ ਕਿ ਅਸੀਂ ਮਟੀਰੀਅਲਿਜ਼ਮ ਤੋਂ ਕਿਸ ਤਰ੍ਹਾਂ ਆਈਡੀਅਲਿਜ਼ਮ ਦੀ ਤਰਫ ਕਿਸ ਤਰ੍ਹਾਂ ਚਲੇ ਗਏ। ਹਾਂਜੀ, ਉਹ ਗੱਲ ਮੈਨੂੰ ਜਿਹੜੀ ਮੇਰੀ ਸਮਝ ਆਉਂਦੀ ਹੈ, ਹਾਲਾਂਕਿ ਇੰਜ ਬਹੁਤ ਸਾਰੇ ਲੋਕਾਂ ਨੇ ਬਿਆਨ ਨਹੀਂ ਕੀਤਾ ਔਰ ਨਾ ਹੀ ਸਾਡੇ ਸਕੂਲ ਕਾਲਜ ਤੇ ਫਲਸਫੇ ਦੀਆਂ ਕਿਤਾਬਾਂ ਵਿੱਚ ਇਵੇਂ ਲਿਖਿਆ ਜਾਂਦਾ ਹੈ, ਲੇਕਿਨ ਮੇਰਾ ਜਿਹੜਾ ਇਹਨੂੰ ਵੇਖਣ ਦਾ ਢੰਗ ਆ ਉਹ ਇਹ ਹੈਗਾ
ਕਿ ਜਿਹੜੀ ਯੂਨਾਨੀ ਸੁਸਾਇਟੀ ਸੀ ਉਹ ਔਰ ਜਿਹੜੀ ਬਰਸਗੀਰ ਦੀ ਸੁਸਾਇਟੀ ਸੀ, ਉਹ ਦੋਵੇਂ ਇੱਕ ਹੀ ਤਰ੍ਹਾਂ ਤੋਂ ਜਿਹੜੀ ਕਬਾਇਲੀ ਨਿਜ਼ਾਮ ਜਿਹੜਾ ਸੀ ਉਹਦੇ ਤੋਂ ਗੁਲਾਮਦਾਰੀ ਨਿਜ਼ਾਮ ਵਿੱਚ ਢਲੀਆਂ ਸਨ। ਮਤਲਬ ਜਿਹੜਾ ਕਬਾਇਲੀ ਨਿਜ਼ਾਮ ਸੀ ਉਹਦੇ ਵਿੱਚ ਇੱਕ ਤਰ੍ਹਾਂ ਦੀ ਸਾਂਝ ਸੀਗੀ, ਹਰ ਬੰਦਾ ਬਰਾਬਰ ਸੀ, ਵੰਡ ਕੇ ਖਾਂਦੇ ਸਨ ਤੇ ਕੋਈ ਕਿਸੇ ਦਾ ਮਾਲਕ ਨਹੀਂ ਸੀ ਹੈਗਾ। ਜਿਹੜਾ ਉਸ ਤੋਂ ਬਾਅਦ ਜਦੋਂ ਜ਼ਰਾਅਤ ਜਾਂ ਵਾਹੀ ਬੀਜੀ ਸ਼ੁਰੂ ਹੋ ਗਈ ਤੇ ਫਿਰ ਉਹਦੇ ਨਾਲ ਹੀ ਗੁਲਾਮੀ ਸ਼ੁਰੂ ਹੋ ਗਈ। ਜਿਹੜੀ ਗੁਲਾਮੀ ਹੋਈ ਉਹਦੀ ਤੁਸੀਂ ਅੰਦਾਜ਼ਾ ਇਸ ਤੋਂ ਲਾ ਲਓ ਕਿ ਗੁਲਾਮੀ ਇੰਨੀ ਸਨ ਕਿ ਜਿਹੜਾ ਐਥਨਸ ਹੈ, ਜਿਹੜਾ ਕਿ ਫਲਸਫੀਆਂ ਦਾ ਮਸ਼ਹੂਰ ਸ਼ਹਿਰ ਹੈ, ਉਹਦੇ ਬਾਰੇ ਚ ਇਹ ਕਿਹਾ ਜਾਂਦਾ ਹੈ ਕਿ ਉੱਥੇ 40 ਤੋਂ ਲੈ ਕੇ 80% ਪਾਪੂਲੇਸ਼ਨ ਜਿਹੜੀ ਸੀ ਉਹ ਗੁਲਾਮਾਂ ਦੀ ਸੀ। ਅੱਛਾ, ਇੰਨੇ ਜ਼ਿਆਦਾ ਗੁਲਾਮ ਸਨ। ਤੇ ਜਿਹੜੇ ਬਹੁਤ ਹੀ ਮੁਹਤਾਤ ਜਿਹੜੇ ਅੰਦਾਜ਼ੇ ਲਾਉਂਦੇ ਨੇ, ਉਹ ਕਹਿੰਦੇ ਨੇ ਜੀ ਹਰ 5 ਬੰਦਿਆਂ ਪਿੱਛੇ, ਹਰ 2 ਬੰਦਿਆਂ ਪਿੱਛੇ 5 ਗੁਲਾਮ ਸਨ। ਯਾਨੀ ਮਤਲਬ ਜਿਹੜਾ ਮਾੜਾ ਬੰਦਾ ਸੀ, ਗਰੀਬ ਬੰਦਾ ਹੁੰਦਾ ਸੀ, ਉਹਦੇ ਕੋਲ ਵੀ ਕੋਈ ਨਾ ਕੋਈ ਗੁਲਾਮ ਹੁੰਦਾ ਸੀ। ਅੱਛਾ ਅੱਛਾ ਅੱਛਾ, ਠੀਕ ਹੈ। ਹਾਂਜੀ, ਮਤਲਬ ਗੁਲਾਮੀ ਦੀ ਹਾਲਤ ਸੀ। ਹਿੰਦੁਸਤਾਨ ਦੇ ਵਿੱਚ ਜਿਵੇਂ ਆਰੀਆਵਾਂ ਨੇ ਆ ਕੇ ਦੂਜੇ ਲੋਕਾਂ ਨੂੰ ਗੁਲਾਮ ਬਣਾਇਆ, ਉਹਦੀ ਕੋਈ ਡਿਟੇਲਸ ਜਿਹੜੀਆਂ ਨੇ ਉਹ ਇੰਨੀਆਂ ਤੇ ਕਲੀਅਰਲੀ ਸਾਹਮਣੇ ਨਹੀਂ ਆਉਂਦੀਆਂ, ਲੇਕਿਨ ਜਿਹੜੇ ਹਾਲਾਤ ਨੇ ਉਹ ਦੱਸਦੇ ਨੇ ਕਿ ਇੱਥੇ ਵੀ ਹਾਲ ਤਕਰੀਬਨ ਉਹੋ ਹੀ ਸੀ। ਇਹਦਾ ਮਤਲਬ ਹੈ ਕਬੀਲਾ ਟੁੱਟ ਗਿਆ, ਲੇਕਿਨ ਹੈ ਕਿ ਤਬਕਾਤ ਬਣ ਗਏ। ਦੇਖੋ ਤਬਕਾਤ ਵੀ ਜਿਹੜੇ ਬਣੇ ਨਾ, ਉਹ ਵੱਡੇ ਵੱਡੇ 2 ਤਬਕਾਤ ਬਣ ਗਏ ਨਾ। ਹਾਂ, ਇੱਕ ਤੇ ਅਮੀਰ ਹੈ, ਇੱਕ ਗਰੀਬ ਹੈ, ਇੱਕ ਗੁਲਾਮ ਹੈ। ਇੱਕ ਤੇ ਬਣ ਗਏ ਵਾਰੀਅਰਸ ਦੇ ਤਬਕੇ, ਜੰਗਜੂਆਂ ਦੇ, ਜਿਨ੍ਹਾਂ ਨੇ ਬਾਕੀਆਂ ਨੂੰ ਫਤਹ ਕਰਕੇ ਤੇ ਗੁਲਾਮ ਬਣਾ ਲਿਆ। ਸੋ ਜਾਂ ਤੁਸੀਂ ਗੁਲਾਮ ਹੋ ਜਾਂ ਤੁਸੀਂ ਆਜ਼ਾਦ ਹੋ, ਔਰ ਤੁਸੀਂ ਵਾਰੀਅਰ ਜਿਹੜੀ ਸੱਥ ਹੈ, ਜਿਹੜਾ ਹਿੱਸਾ ਹੈ, ਉਹਦਾ ਹਿੱਸਾ ਹੋ। ਇਹ ਮੁੱਢਲੀ ਜਿਹੜੀ ਤਕਸੀਮ ਹੈ ਨਾ, ਇਹ ਜ਼ਰਾਅਤ ਦੇ ਆਉਣ ਤੋਂ ਬਾਅਦ ਹੋ ਗਈ। ਅੱਛਾ, ਹੁਣ ਇਹਦੇ ਵਿੱਚ ਜਿਹੜਾ ਬਹੁਤ ਮੁੱਢਲਾ ਸਵਾਲ ਹੈ ਉਹ ਇਹ ਹੈ ਕਿ ਜਿਹੜੇ ਇਹ ਮਾਦੀ ਨਜ਼ਰੀਏ ਸਨ ਕਿ ਦੁਨੀਆ ਪਾਣੀ ਤੋਂ ਬਣੀ ਹੈ, ਕਿ ਹਵਾ ਤੋਂ ਬਣੀ ਹੈ, ਕਿ ਅੱਗ ਤੋਂ ਬਣੀ ਹੈ, ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਜਿਹੜੇ ਕਬਾਇਲੀ ਸਿਸਟਮ ਦੀ ਏਕਤਾ ਸੀ, ਇਹ ਉਹਦੇ ਨਾਲ ਜੁੜੇ ਹੋਏ ਸਨ। ਓਕੇ, ਠੀਕ ਹੈ, ਵੈਰੀ ਇੰਟਰਸਟਿੰਗ। ਇੱਕੋ ਜਿਹੀ ਹੈ ਨਾ, ਯੂਨਿਟੀ ਹੈ, ਤੇ ਪੂਰੀ ਕਾਇਨਾਤ ਨੂੰ ਇੱਕ ਯੂਨਿਟੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਜਦੋਂ ਕਬਾਇਲੀ ਸਿਸਟਮ ਜਦੋਂ ਟੁੱਟੇ ਔਰ ਜਦੋਂ ਬੰਦਾ ਇੱਕ ਦੂਜੇ ਤੋਂ ਵੱਖਰਾ ਹੋ ਗਿਆ, ਤਕਸੀਮ ਹੋ ਗਿਆ, ਗੁਲਾਮੀ ਆ ਗਈ ਹੈ, ਠੀਕ ਹੈ, ਤੇ ਫਿਰ ਉਹਦੇ ਚ ਜਿਹੜਾ ਜ਼ਰੂਰੀਆਤੀ ਫਲਸਫਾ ਹੈ ਨਾ ਜੀ, ਐਟਮਿਸਟ ਫਲਸਫਾ, ਮੈਨੂੰ ਇਹ ਲੱਗਦਾ ਕਿ ਇਹ ਵੀ ਉਸ ਜ਼ਮਾਨੇ ਦੀ ਪੈਦਾਵਾਰ ਹੈ ਕਿ ਕਿਵੇਂ ਜਿਹੜਾ ਬੰਦਾ ਕੱਲਾ ਹੋਇਆ, ਉਹਨੂੰ ਹੁਣ ਕਿਵੇਂ ਸਮਝਿਆ ਜਾਵੇ। ਤੇ ਉਹਦੇ ਨਾਲ ਫਿਰ ਜ਼ਰੂਰੀਆਤੀ ਕਿ ਇਹ ਜ਼ਰਰੇ ਨੇ ਜਿਹੜੇ ਕਿ ਆਪਸ ਵਿੱਚ ਜੁੜੇ ਨੇ, ਇਸ ਤਰ੍ਹਾਂ ਦਾ ਫਲਸਫਾ ਉਹਦੇ ਨਾਲ ਜੁੜਿਆ ਸੀ। ਲੇਕਿਨ ਇਹ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਪੂਰਾ ਗੁਲਾਮਦਾਰੀ ਸਿਸਟਮ ਕਾਇਮ ਹੋ ਗਿਆ, ਤੇ ਹੁਣ ਇਹਨੂੰ ਤੁਸੀਂ ਗੌਰ ਨਾਲ ਸਮਝੋ ਕਿ ਗੁਲਾਮਦਾਰੀ ਦਾ ਮਤਲਬ ਕੀ ਹੈ। ਜਿਹੜਾ ਗੁਲਾਮ ਹੈ ਉਹਦੇ ਜਿਹੜੇ ਹੱਕ ਨੇ ਜਾਂ ਉਹਦੀ ਜਿਹੜੀ ਹਸੀਅਤ ਹੈ ਉਹ ਜਾਨਵਰਾਂ ਵਾਲੀ ਹੈ। ਉਹਨੂੰ ਜਾਨਵਰਾਂ ਤਰ੍ਹਾਂ ਵੇਚਿਆ ਜਾਂਦਾ ਹੈ, ਜਾਨਵਰਾਂ ਤਰ੍ਹਾਂ ਖਰੀਦਿਆ ਜਾਂਦਾ ਹੈ, ਔਰ ਜਾਨਵਰਾਂ ਤਰ੍ਹਾਂ ਉਹਦੀਆਂ ਮੰਡੀਆਂ ਲੱਗਦੀਆਂ ਨੇ। ਇਸ ਵਾਸਤੇ ਜਿਹੜਾ ਜਾਨਵਰਾਂ ਦਾ ਜਿਹੜੀ ਦੁਨੀਆ ਹੈ, ਤੁਸੀਂ ਇਹ ਸਮਝੋ ਕਿ ਜਿਹੜੇ ਉਹ ਬੰਦੇ ਜਾਂ ਇਨਸਾਨ ਜਿਹੜੇ ਜਾਨਵਰ ਨੇ, ਜਿਹੜੇ ਗੁਲਾਮ ਨੇ, ਲੇਕਿਨ ਉਹ ਜਾਨਵਰ ਸਮਝੇ ਜਾਂਦੇ ਨੇ, ਤੇ ਉਹ ਬੰਦੇ ਜਿਹੜੇ ਆਜ਼ਾਦ ਨੇ ਜਾਂ ਜਿਹੜੇ ਵਾਰੀਅਰਸ ਨੇ, ਉਹ ਬੰਦਿਆਂ ਦੇ ਵਿੱਚ ਜਿਹੜੀ ਇੱਕ ਬੁਨਿਆਦੀ ਤਕਸੀਮ ਹੈ, ਬੁਨਿਆਦੀ ਵੰਡ ਹੈ। ਮੇਰਾ ਖਿਆਲ ਹੈ ਕਿ ਇਹ ਵੰਡ ਅਸਲ ਦੇ ਵਿੱਚ ਦੁਨੀਆ ਨੂੰ 2 ਪਾਰਟ ਕਰਕੇ ਦੇਖਣ ਦੀ ਵਜ੍ਹਾ ਬਣੀ। ਅੱਛਾ, ਇੱਕ ਤਸਵਰਾਤੀ ਦੁਨੀਆ ਹੈ ਤੇ ਇੱਕ ਮਾਦੀ ਦੁਨੀਆ ਹੈ। ਬਿਲਕੁਲ ਠੀਕ ਹੈ ਕਿ ਇੱਕ ਹੈ ਦੁਨੀਆ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਔਰ ਇੱਕ ਕੋਈ ਹੋਰ ਖਿਆਲੀ ਦੁਨੀਆ ਹੈ ਜਿੱਥੇ ਅਸੀਂ ਚਲੇ ਜਾਣਾ ਹੈ, ਮਰਨ ਦੇ ਬਾਅਦ ਜਾਣਾ ਹੈ। ਉਹ ਫਿਰ ਉਹ ਕਨਸੈਪਟ ਵਿੱਚ ਆ ਗਿਆ, ਕਿਉਂਕਿ ਗੁਲਾਮ ਹੈ ਔਰ ਆਜ਼ਾਦ ਹੈ,
ਮਤਲਬ ਇਹ ਹੈ ਕਿ ਅਗਰ ਤੁਸੀਂ ਜਿਹੜਾ ਤੁਸੀਂ ਜਿਹੜਾ ਗੁਲਾਮ ਹੈ, ਜਿਹੜਾ ਬੰਦੇ ਦੀ ਸ਼ਕਲ ਦੇ ਵਿੱਚ ਗੁਲਾਮ ਹੈ, ਹਾਂ ਉਹ ਮਾਦੀ ਦੁਨੀਆ ਦਾ ਹਿੱਸਾ ਹੈ। ਤੇ ਜਿਹੜਾ ਵਾਰੀਅਰ ਕਲਾਸ ਹੈ ਉਹ ਸਵਰਾਤੀ ਦੁਨੀਆ ਹੈ। ਸੋ ਇਹ ਜਿਹੜਾ ਬਹੁਤ ਵੱਡਾ ਮੁੱਢਲਾ ਪਹਾੜ ਹੈ ਨਾ, ਇਹਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਇਹਨੂੰ ਰਿਵਰਸ ਕਰਕੇ ਵੀ ਅਗਰ ਦੇਖੋ ਕਿ ਤੁਸੀਂ ਅਗਰ ਗੁਲਾਮ ਹੋ ਤੇ ਤੁਹਾਡੇ ਲਈ ਜਿਹੜਾ ਆਜ਼ਾਦ ਬੰਦਾ ਹੈ, ਜੇ ਤੁਸੀਂ ਜਾਨਵਰਾਂ ਤਰ੍ਹਾਂ ਰਹਿ ਰਹੇ ਹੋ, ਜਾਨਵਰਾਂ ਤੁਹਾਨੂੰ ਰੱਖਿਆ ਜਾ ਰਿਹਾ ਹੈ, ਤੇ ਜਿਹੜਾ ਆਜ਼ਾਦ ਬੰਦਾ ਜਾਂ ਵਾਰੀਅਰ ਕਲਾਸ ਦਾ ਬੰਦਾ ਉਹ ਤੇ ਵੈਸੇ ਹੀ ਅਸਮਾਨੀ ਬੰਦਾ ਹੈ। ਜੀ ਹਾਂ ਬਿਲਕੁਲ ਠੀਕ ਹੈ। ਉਹ ਤੇ ਮੈਟਾਫਿਜ਼ੀਕਲ ਬੰਦਾ ਬਣ ਗਿਆ ਨਾ, ਫਿਜ਼ੀਕਲ ਬੰਦਾ ਤੇ ਵਿਚਾਰਾ ਗੁਲਾਮ ਹੈ, ਤੇ ਉਹ ਮੈਟਾਫਿਜ਼ੀਕਲ ਬੰਦਾ ਬਣ ਗਿਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਫਿਜ਼ਿਕਸ ਔਰ ਮੈਟਾਫਿਜ਼ਿਕਸ ਦੇ ਦਰਮਿਆਨ ਖਿਆਲਾਤੀ, ਤਸਵਰਾਤੀ ਔਰ ਮਾਦੀ ਦੁਨੀਆ ਦੇ ਵਿੱਚ ਜਿਹੜੀ ਵੰਡ ਹੋਣਾ ਸ਼ੁਰੂ ਹੋਈ ਸੁਕਰਾਤ ਔਰ ਉਸ ਤੋਂ ਅੱਗੇ, ਉਹਦੀ ਵਜ੍ਹਾ ਗੁਲਾਮੀ ਦਾ ਪੱਕਾ ਨਿਜ਼ਾਮ ਕਾਇਮ ਹੋ ਜਾਣਾ ਸੀ। ਔਰ ਫਿਰ ਇਸੇ ਨੂੰ ਹੀ ਅੱਗੇ ਮਜ਼ਹਬ ਨੇ ਵੀ ਇਹਨੂੰ ਇਸਤੇਮਾਲ ਕੀਤਾ ਕਿ ਤੁਸੀਂ ਫਿਰ ਉੱਤੇ ਚਲੇ ਜਾਣਾ ਹੈ, ਤੁਸੀਂ ਇੱਥੇ ਸਿਰਫ ਗੁਲਾਮ ਹੀ ਹੈਗੇ ਹੋ, ਸਾਰਾ ਹਰ ਇਨਸਾਨ ਬਰਾਬਰ ਹੈ, ਲੇਕਿਨ ਹੈ ਕਿ ਉਹਨੇ ਕਿਤੇ ਹੋਰ ਜਾਣਾ ਹੈ। ਸੋ ਦੇਖੋ ਨਾ ਜੀ, ਤੁਸੀਂ ਇਹ ਦੇਖੋ ਕਿ ਜਿੰਨੀ ਮਜ਼ਹਬੀ ਆਈਡੀਓਲੋਜੀ ਹੈ, ਜਿਵੇਂ ਸੁਕਰਾਤ ਸੀਗਾ, ਤੇ ਸੁਕਰਾਤ ਜਿਹੜਾ ਸੀ ਉਹ ਜਿਹੜੀ ਰੋਮਨ ਕੈਥੋਲਿਕ ਪਾਪਾਈ ਸੀਗੀ, ਉਹਦਾ ਹਿੱਸਾ ਸੀ। ਉਹਦਾ ਹਿੱਸਾ ਸੀ, ਉਹਦੀ ਬੁਨਿਆਦ ਉੱਤੇ ਦੁਨੀਆ ਨੂੰ ਵੇਖਿਆ ਜਾਂਦਾ ਸੀ, ਅਰਸਤੂ ਦੀ ਬੁਨਿਆਦ ਦੇ ਉੱਤੇ। ਇਸੇ ਵਾਸਤੇ ਤੁਸੀਂ ਦੇਖਦੇ ਹੋ ਨਾ, ਜਦੋਂ ਗਲੀਲੀਓ ਨੇ ਆਪਣਾ ਕਿਹਾ ਕਿ ਜਿਹੜੀ ਉਹਨੇ ਦੁਨੀਆ ਨੂੰ ਹੋਰ ਤਰ੍ਹਾਂ ਵੇਖਿਆ ਤੇ ਉਹਦੇ ਉੱਤੇ ਫਤਵਾ ਲੱਗ ਗਿਆ, ਕਿਉਂਕਿ ਉਹ ਕਹਿੰਦੇ ਸਨ ਇਹ ਸੁਕਰਾਤ ਨੇ ਤੇ ਇੰਜ ਨਹੀਂ ਕਿਹਾ। ਸੋ ਸੁਕਰਾਤ ਜਿਹੜਾ ਸੀ ਔਰ ਇਹ ਜਿਹੜੇ ਅਫਲਾਤੂਨ ਸੀ, ਇਹ ਸਾਰੇ ਮਜ਼ਹਬ ਦੀ ਬੁਨਿਆਦ ਬਣੇ, ਔਰ ਇਹਨਾਂ ਦੇ ਨਾਲ ਮਜ਼ਹਬ ਦੀ ਜਿਹੜੀ ਲਾਜਿਕ ਹੈ, ਜੋ ਵੀ ਉਹਦੀ ਲਾਜਿਕ ਹੈਗੀ ਹੈ, ਜੋ ਵੀ ਉਹਦੀ ਮੰਤਕ ਹੈਗੀ ਹੈ, ਉਹਨਾਂ ਨੇ ਉਹਨੂੰ ਪੱਕਾ ਉਹਨੂੰ ਵਰਤਿਆ ਉਹਨਾਂ ਨੇ। ਔਰ ਮੇਰਾ ਇਹ ਆਪਣਾ ਖਿਆਲ ਹੈ ਕਿ ਹੁਣ ਤੱਕ ਵਰਤਿਆ ਜਾ ਰਿਹਾ ਹੈ, ਔਰ ਉਹਦੀ ਇੱਕ ਸ਼ਕਲ ਬਦਲ ਗਈ ਹੈ, ਜਿਹਦੀ ਮੈਂ ਬਾਅਦ ਚ ਗੱਲ ਕਰਾਂਗਾ, ਕਿ ਇੱਕ ਜਿਹੜੀ ਮੈਟਾਫਿਜ਼ੀਕਲ ਦੁਨੀਆ ਹੈ, ਉਹਦੇ ਵਿੱਚ ਇੱਕ ਨਵੀਂ ਚੀਜ਼ ਸ਼ਾਮਲ ਹੋਈ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਮਨੀ, ਫਾਈਨਾਂਸ। ਉਹਦੀ ਵੀ ਇੱਕ ਆਪਣੀ ਮੈਥੋਲੋਜੀ ਹੈ, ਜਿਵੇਂ ਭਗਵਾਨ ਦੀ ਜਾਂ ਬਾਕੀ ਚੀਜ਼ਾਂ ਦੀ ਮੈਥੋਲੋਜੀ ਹੈ। ਲੇਕਿਨ ਇਹ ਬਾਅਦ ਦੀਆਂ ਗੱਲਾਂ ਨੇ, ਜਦੋਂ ਅਸੀਂ ਉੱਥੇ ਉਪੜਾਂਗੇ ਤੇ ਅਸੀਂ ਉੱਥੇ ਫਿਰ ਇੱਕ ਗੱਲ ਜ਼ਰੂਰ ਕਰਾਂਗੇ। ਹਾਲੇ ਤੱਕ ਤੇ ਇਹ ਲੱਗ ਰਿਹਾ ਕਿ ਇਹ ਜਿਹੜੇ ਵੱਡੇ ਨਾਵਾਂ ਵਾਲੇ ਜਿੰਨੇ ਫਲਸਫੇ ਸਨ, ਉਹ ਜੋ ਫਲਸਫੇ ਦੀ ਅਸੀਂ ਡੈਫੀਨੇਸ਼ਨ ਤੈਅ ਕਰਕੇ ਅਸੀਂ ਟੁਰੇ ਆ, ਉਹਦੇ ਤੇ ਤਾਂ ਪੂਰਾ ਹੀ ਨਹੀਂ ਉਤਰਦੇ, ਕਿਉਂਕਿ ਤੁਸੀਂ ਗੱਲ ਕੀਤੀ ਹੈ ਲੌਜਿਕ ਦੀ। ਜੀ ਠੀਕ ਹੈ, ਔਰ ਉਹ ਆਲਰੇਡੀ ਖਿਆਲੀ ਉਸਨੂੰ ਬਣਾ ਕੇ ਫਿਰ ਅੱਗੇ ਕਰ ਰਹੇ ਨੇ, ਔਰ ਨਾ ਸਿਰਫ ਕਿ ਮਜ਼ਹਬ ਨੂੰ ਸਟਰੈਂਥਨ ਕਰ ਰਹੇ ਨੇ, ਬਲਕਿ ਹੋਰ ਵੀ ਬਹੁਤ ਸਾਰੀ ਅੱਗੇ ਜਦੋਂ ਸੁਕਰਾਤ ਤੇ ਉਹਦੇ ਤੇ ਗੱਲ ਕਰਾਂਗੇ ਉਹਦੇ ਆ ਜਾਏਗੀ। ਇਹ ਮੈਨੂੰ ਦੱਸੋ ਕਿ ਜਦੋਂ ਤੁਸੀਂ ਉਹ ਕੰਪੈਰੀਟਿਵ ਦੀ ਗੱਲ ਕੀਤੀ ਸੀ ਕਿ ਜਦੋਂ ਯੂਨਾਨੀਆਂ ਦੀ ਸੀ ਖਿਆਲ ਪ੍ਰਸਤੀ ਦਾ ਜਦੋਂ ਸ਼ੁਰੂ ਹੋਇਆ, ਤੇ ਹਿੰਦੁਸਤਾਨ ਵਿੱਚ ਵੀ ਐਸਾ ਹੀ ਹੋ ਰਿਹਾ ਸੀ। ਜਿਹੜਾ ਬ੍ਰਹਮਣਵਾਦ ਹੈ ਉਹ ਵੀ ਤਾਂ ਉਸੇ ਜ਼ਮਾਨੇ 'ਚ ਸ਼ੁਰੂ ਹੋਇਆ ਨਾ। ਤੇ ਬ੍ਰਹਮਣਵਾਦ ਦੇ ਵਿੱਚ ਵੀ ਤੇ ਇਹ ਹੈ ਨਾ ਕਿ ਜਿਹੜਾ ਜੇ ਉਹਨੂੰ ਇੱਕ ਦੂਸਰੇ ਤਰ੍ਹਾਂ ਕਹਿ ਲਓ ਕਿ ਜਿਹੜਾ ਭਗਵਾਨ ਹੈ ਉਹ ਸ਼ੂਦਰ ਪੈਦਾ ਕਰਦਾ ਤੇ ਜਾਂ ਉਹ ਦੂਜੀਆਂ ਜ਼ਾਤਾਂ ਪੈਦਾ ਕਰਦਾ ਹੈ, ਤੇ ਉਹੀ ਨਜ਼ਰੀਆ ਹੈ ਨਾ ਜਿਹੜਾ ਕਿ ਉੱਥੇ ਦਾ ਨਜ਼ਰੀਆ ਹੈਗਾ, ਜਿਹੜਾ ਯੂਨਾਨੀਆਂ ਦਾ ਗੁਲਾਮ ਤੇ ਉਹ ਹੈ ਜੀ। ਤੇ ਹਾਂਜੀ ਉਹ ਅੱਛਾ, ਹੁਣ ਇਹ ਮੈਂ ਜਿਹੜਾ ਥੋੜਾ ਜਿਹਾ ਸੁਕਰਾਤ ਤੋਂ ਪਹਿਲੇ ਜਿਹੜਾ ਇੱਕ ਦੋ ਫਲਸਫੀ ਸਨ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਵਿੱਚ ਇੱਕ ਤੇ ਹੈਰਾਕਲੀਟਸ ਸੀ। ਹੈਰਾਕਲੀਟਸ ਇਸ ਲਈ ਅਹਿਮ ਸੀ ਕਿ ਜਿਹੜਾ ਤਜ਼ਾਦ ਦਾ ਕਾਨੂੰਨ ਹੈ ਨਾ, ਯਾਨੀ ਕੰਟਰਾਡਿਕਸ਼ਨ ਦਾ, ਇਹ ਪਹਿਲੀ ਵਾਰੀ ਉਹਨੇ ਪੇਸ਼ ਕੀਤਾ ਸੀ। ਮਤਲਬ ਉਹਨੇ ਕਿਹਾ ਸੀਗਾ ਕਿ ਜਿਹੜੀ ਯੂਨਿਟੀ ਉਹ ਹੈ ਆਪੋਜ਼ਿਟ ਦਾ ਹਿੱਸਾ ਹੁੰਦੀ ਹੈ। ਦੋ ਚੀਜ਼ਾਂ ਇੱਕ ਦੂਜੇ ਦੇ ਆਪੋਜ਼ਿਟ ਹੁੰਦੀਆਂ ਨੇ ਤੇ ਉਹਨਾਂ ਨੂੰ ਮਿਲ ਕੇ ਇੱਕ ਹਕੀਕਤ ਬਣਦੀ ਹੈ। ਇਹ ਉਹਨੇ ਪੇਸ਼ ਕੀਤਾ ਸੀ। ਲੇਕਿਨ ਹੈਰਾਕਲੀਟਸ ਬੜਾ ਕੀ ਕਹਿੰਦੇ ਨੇ, ਉਹ ਬੜਾ ਦਿਲਚਸਪ ਆਦਮੀ ਸੀ, ਔਰ ਉਹ ਇਨਸਾਨਾਂ ਨਾਲ ਬਹੁਤ ਨਫ਼ਰਤ ਕਰਦਾ ਸੀ। ਉਹਦਾ ਖਿਆਲ ਇਹ ਸੀਗਾ ਕਿ ਇਨਸਾਨ ਜਿਹੜੇ ਆ ਨਾ ਉਹ ਵੈਸੇ ਇੱਕ ਭੈੜੀ ਚੀਜ਼ ਹੁੰਦੇ ਨੇ, ਤੇ ਇਸ ਲਈ ਉਹਦੀ ਹੋਰ ਵੀ ਕਈ ਇਸ ਤਰ੍ਹਾਂ ਦੇ ਖਿਆਲਾਤ ਨੇ। ਮਤਲਬ ਇਹ ਹੈ ਕਿ ਇਸ ਦੇ ਬਾਵਜੂਦ
ਇਸ ਦੇ ਬਾਵਜੂਦ ਕਿ ਉਹ ਫਲਸਫਾ ਦੇ ਰਿਹਾ ਸੀ, ਲੇਕਿਨ ਉਹ ਇਨਸਾਨਾਂ ਦੀ ਬਰਾਬਰੀ ਦੇ ਹੱਕ ਵਿੱਚ ਨਹੀਂ ਸੀ ਹੈਗਾ, ਕਿਉਂਕਿ ਉੱਥੇ ਉਹਨੇ ਕਿਹਾ ਕਿ ਇੱਕ ਜਿਹੜਾ ਅਕਲਮੰਦ ਜਾਂ ਇੱਕ ਜਿਹੜਾ ਆਜ਼ਾਦ ਬੰਦਾ ਹੈ ਉਹ 1000 ਗੁਲਾਮਾਂ ਦੇ ਬਰਾਬਰ ਹੈ। ਲਿਹਾਜ਼ਾ ਉੱਥੇ ਉੱਥੇ ਜਿਹੜੀ ਵੰਡ ਸੀਗੀ ਵਿਚਾਰਾਂ ਦੀ, ਉਹ ਉਹਨੇ ਆਪਣੇ ਥਾਂ ਹੀ ਰੱਖੀ। ਅੱਛਾ ਜੀ, ਇਸ ਤੋਂ ਬਾਅਦ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਖਾਸ ਤੌਰ ਤੇ, ਉਹ ਹੈਗਾ ਐਮਪੀਡੋਕਲਸ। ਕਿਉਂਕਿ ਐਮਪੀਡੋਕਲਸ ਜਿਹੜਾ ਹੈ, ਉਹਨੇ ਉਹਦਾ ਨਜ਼ਰੀਆ ਜਿਹੜਾ ਸੀ ਉਹ ਐਗਜ਼ੈਕਟਲੀ 4 ਵਾਕ ਦਾ ਸੀ। ਅੱਛਾ, ਬਿਲਕੁਲ ਮੈਂ ਨਹੀਂ ਮਤਲਬ ਸਗਵਾਂ 4 ਵਾਕ ਦਾ ਸੀ ਕਿ ਜਿਹੜੀ ਦੁਨੀਆ ਹੈ ਉਹ ਸਾਰੀ 4 ਚੀਜ਼ਾਂ ਨਾਲ ਮਿਲ ਕੇ ਬਣੀ ਆ, ਪਾਣੀ, ਅੱਗ, ਹਵਾ ਤੇ ਮਿੱਟੀ, ਤੇ ਇਹਨਾਂ ਦੇ ਦਰਮਿਆਨ ਜਿਹੜੀ ਹਰਕਤ ਹੁੰਦੀ ਹੈ ਉਹ ਨਫ਼ਰਤ ਤੇ ਮੁਹੱਬਤ ਦੇ ਕਾਨੂੰਨ ਨਾਲ ਹੁੰਦੀ ਹੈ। that is very interesting. ਹਾਂਜੀ, ਮੁਹੱਬਤ ਜਿਹੜੀ ਹੈ ਉਹ ਜੋੜਦੀ ਹੈ ਚੀਜ਼ਾਂ ਨੂੰ, ਔਰ ਨਫ਼ਰਤ ਜਿਹੜੀ ਹੈ ਉਹ ਤੋੜਦੀ ਹੈ। ਅੱਛਾ, ਇੱਕ ਹੋਰ ਜਿਹੜੀ ਐਮਪੀਡੋਕਲਸ ਦੇ ਬਾਰੇ 'ਚ ਬੜੀ ਦਿਲਚਸਪ ਗੱਲ ਹੈਗੀ ਹੈ, ਉਹ ਇਹ ਹੈਗੀ ਹੈ ਕਿ ਐਮਪੀਡੋਕਲਸ ਜਿਹੜਾ ਸੀ ਉਹ ਜਾਨਵਰਾਂ ਦੀ ਕੁਰਬਾਨੀ ਦੇ ਖਿਲਾਫ ਸੀ, ਔਰ ਉਹ ਵੈਜੀਟੇਰੀਅਨ ਸੀ। ਤੁਸੀਂ ਇੱਥੋਂ ਵੀ ਅੰਦਾਜ਼ਾ ਲਾਓ ਕਿ ਕਿਵੇਂ ਯਾਨੀ ਹਿੰਦੁਸਤਾਨ ਦੇ ਵਿੱਚ ਜਿਹੜੇ ਵੈਜੀਟੇਰੀਅਨ ਆਪਣਾ ਜਿਹੜੇ ਹੈਗੇ ਨੇ ਜੈਨ ਔਰ ਦੂਸਰੇ, ਔਰ ਕਿਵੇਂ ਜਿਹੜਾ ਯੂਨਾਨ ਦੇ ਵਿੱਚ ਵੀ ਜਿਹੜੀ ਵੈਜੀਟੇਰੀਅਨਿਜ਼ਮ ਜਿਹੜੀ ਆ ਐਮਪੀਡੋਕਲਸ ਦੇ ਨਾਂ ਨਾਲ ਜਿਹੜੀ ਹੈ ਉਹ ਕਿਵੇਂ ਮਸ਼ਹੂਰ ਹੋਈ, ਤੇ ਉਹ ਸਬਜ਼ੀਆਂ ਖਾਂਦਾ ਸੀ। ਉਹ ਕਹਿੰਦੇ ਨੇ ਕਿ ਅਖੀਰ ਉਹ ਇੰਨਾ ਇਸ ਹੱਦ ਤੱਕ ਪਹੁੰਚ ਗਿਆ ਸੀ ਐਮਪੀਡੋਕਲਸ ਕਿ ਉਹਨੇ ਦੁਨੀਆ ਛੱਡ ਦਿੱਤੀ, ਔਰ ਉਹ ਜੰਗਲਾਂ ਪਹਾੜਾਂ ਦੇ ਚਲਾ ਗਿਆ ਤੇ ਉੱਥੇ ਬਸ ਪੱਤੇ ਤੇ ਬੂਟੀਆਂ ਖਾ ਕੇ ਗੁਜ਼ਾਰਾ ਕਰਦਾ ਸੀ। ਤੇ ਮਤਲਬ ਇਹ ਹੈ ਕਿ ਜਿਹੜਾ ਐਮਪੀਡੋਕਲਸ ਸੀ ਉਹ, ਹਾਂ, ਇੱਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਜਿਵੇਂ ਹਿੰਦੂਇਜ਼ਮ 'ਚ ਆਵਾਗਮਨ ਦਾ ਹੈ ਨਾ ਤਸੱਵਰ, ਕਿ ਬੰਦਾ ਮਰਦਾ ਹੈ ਤੇ ਫਿਰ ਉਹਦੀ ਰੂਹ ਕਿਸੇ ਜਾਨਵਰ 'ਚ ਜਾਂ ਉਹਦੇ ਕਰਮਾਂ ਦੇ ਮੁਤਾਬਕ ਕਿਸੇ ਪੌਦੇ 'ਚ ਜਾਂ ਕਿਸੇ ਹੋਰ 'ਚ ਆ ਜਾਂਦੀ ਹੈ, ਇਵੇਂ ਜਿਹੜਾ ਐਮਪੀਡੋਕਲਸ ਸੀ ਉਹ ਵੀ ਆਵਾਗਮਨ ਨੂੰ ਮੰਨਦਾ ਸੀ। ਸੋ ਉਹਦਾ ਤੇ ਅਗਰ ਫਲਸਫਾ ਤੁਸੀਂ ਦੇਖੋ ਤੇ ਉਹ ਬਿਲਕੁਲ ਹੀ ਜਿਹੜਾ ਬਰੇ ਸਗੀਰ ਦੇ ਵਿੱਚ ਹਿੰਦੂਇਜ਼ਮ ਦੇ ਤਹਿਤ ਫਲਸਫਾ ਬਣਿਆ ਸੀ, ਉਹਦੇ ਬਹੁਤਾ ਹੀ ਉਹਦੇ ਵਰਗਾ ਸੀਗਾ। ਸੋ ਲਿਹਾਜ਼ਾ ਮੈਂ ਜਿਹੜੀ ਅਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਉਹ ਗੱਲ ਸਾਡੀ ਪ੍ਰੂਵ ਹੋ ਰਹੀ ਹੈ ਕਿ ਅਗਰ 2 ਜਗ੍ਹਾ ਤੇ ਹਾਲਾਤ ਇੱਕੋ ਜਿਹੇ ਹੋਣਗੇ ਤੇ ਉੱਥੇ ਖਿਆਲਾਤ, ਵਿਚਾਰ ਤੇ ਉੱਥੇ ਵਰਤਾਰੇ ਵੀ, ਸੋਚ ਵੀ ਇੱਕ ਹੀ ਤਰ੍ਹਾਂ ਦੀ ਹੋਏਗੀ। ਇਹ ਗੱਲ ਇਸ ਤੋਂ ਹੋਰ ਮਜ਼ੀਦ ਸਾਬਤ ਹੁੰਦੀ ਹੈ। ਠੀਕ ਹੈ ਨਾ ਜੀ? ਜੀ ਹਾਂਜੀ, ਹੁਣ ਆਪਣਾ ਜਿਹੜਾ ਹੈ ਉਹ ਸੁਕਰਾਤ ਦੀ ਗੱਲ ਕਰੀਏ। ਠੀਕ ਹੈ, ਸੁਕਰਾਤ ਦੀ ਅਫਲਾਤੂਨ ਤੋਂ ਸ਼ੁਰੂ ਕਰ ਲਈ ਫਿਰ। ਨਹੀਂ, ਅਫਲਾਤੂਨ ਤੇ ਉਹਦਾ ਸ਼ਾਗਿਰਦ ਸੀ ਨਾ ਸੁਕਰਾਤ। ਹਾਂ, ਲੇਕਿਨ ਹੈ ਕਿ ਕਿਉਂਕਿ ਉਹਦੇ ਕੋਲ, ਸਾਡੇ ਕੋਲ ਕੁਝ ਐਸਾ ਐਵੀਡੈਂਸ ਨਹੀਂ ਹੈ, ਜੋ ਅਸੀਂ ਪਹਿਲੇ ਵੀ ਗੱਲ ਕਰ ਰਹੇ ਸਾਂ ਕਿ ਉਹਨੇ ਕੀ ਦੱਸਿਆ, ਕੀ ਲਿਖਿਆ, ਔਰ ਅਸੀਂ ਉਹਨੂੰ ਵੀ ਕੰਪੇਅਰ ਕਰਕੇ ਹੀ ਸੋਚ ਰਹੇ ਹਾਂ ਕਿ ਉਹ ਕੀ ਹੋਏਗਾ। ਪਰ ਚਲੋ ਠੀਕ ਹੈ, ਤੁਸੀਂ ਸੁਕਰਾਤ ਤੋਂ ਹਾਂ, ਉਹ ਮਤਲਬ ਇਹ ਹੈ ਕਿ ਵੈਸੇ ਤੇ ਗੱਲ ਸਹੀ ਹੈ ਕਿ ਜਿਹੜੀ ਸੁਕਰਾਤ ਦੀ ਪੂਰੀ ਜਿਹੜੀ ਫਲਸਫਾ ਹੈ, ਉਹ ਜਿਹੜਾ ਵੀ ਹੈਗਾ ਹੈ, ਉਹ ਸਾਨੂੰ ਅਫਲਾਤੂਨ ਦੇ ਡਾਇਲਾਗ ਦੇ ਜ਼ਰੀਏ ਹੀ ਪਤਾ ਲੱਗਾ ਹੈ। ਜੀ, ਮੈਂ ਇਹ ਕਹਿਣਾ ਚਾਹ ਰਿਹਾ। ਠੀਕ ਹੈ, ਕੁਝ ਨਹੀਂ ਲਿਖਿਆ ਸੁਕਰਾਤ ਨੇ, ਆਪ ਕੁਝ ਨਹੀਂ ਲਿਖਿਆ, ਲੇਕਿਨ ਸੁਕਰਾਤ ਜਿਹੜਾ ਸੀ ਉਹ ਜਿਹੜੀ ਉਹਦੀ ਮਸ਼ਹੂਰੀ ਹੋਈ ਅਫਲਾਤੂਨ ਦੀ ਵਜ੍ਹਾ ਤੋਂ, ਉਹ ਉਹਨੂੰ ਕਹਿੰਦੇ ਨੇ ਸੁਕਰੈਟਿਕ ਮੈਥਡ, ਸੁਕਰਾਤੀ ਢੰਗ, ਵਿਚਾਰ ਕਰਨ ਦਾ ਸੁਕਰਾਤੀ ਢੰਗ। ਇਸ ਤੋਂ ਪਹਿਲੇ ਕਿ ਅੱਗੇ ਚੱਲੀਏ, ਸੁਕਰਾਤ ਜਿਹੜਾ ਸੀ ਉਹਨੂੰ ਜਿਹੜਾ ਹੈ ਉਹ ਜਿਹੜੀ ਹਕੂਮਤ ਸੀ, ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀਗੀ 2 ਗੱਲਾਂ ਦੇ ਉੱਤੇ। ਇੱਕ ਤੇ ਇਹ ਕਿ ਤੂੰ ਨੌਜਵਾਨਾਂ ਨੂੰ ਖਰਾਬ ਕਰਨਾ, ਔਰ ਦੂਜਾ ਇਹ ਕਿ ਤੂੰ ਜਿਹੜੇ ਰਿਆਸਤ ਦੇ ਮੰਨੇ ਹੋਏ ਖੁਦਾ ਨੇ ਉਹਨਾਂ ਨੂੰ ਨਹੀਂ ਮੰਨਦਾ। ਤੇ ਉਹਦੇ ਜਿਹੜੇ ਸ਼ਾਗਿਰਦ ਸਨ ਉਹਨਾਂ ਨੇ ਉਹਨੂੰ ਨਸਾਉਣ ਦੀ ਕੋਸ਼ਿਸ਼ ਕੀਤੀ, ਬੰਦੋਬਸਤ ਵੀ ਕਰ ਲਿਆ, ਲੇਕਿਨ ਸੁਕਰਾਤ ਨੇ ਕਿਹਾ ਜੀ ਮੈਂ ਨਸਣਾ ਨਹੀਂ ਹੈ, ਕਿਉਂਕਿ ਮੈਂ ਜਦੋਂ ਇਹ ਮੁਆਹਦਾ ਕਰ ਲਿਆ ਇਸ ਸੁਸਾਇਟੀ 'ਚ ਰਹਿਣ ਦਾ, ਤੇ ਫਿਰ ਇਸ ਸੁਸਾਇਟੀ ਦੀ ਜਿਹੜੀ ਰਜ਼ਾ ਹੈਗੀ ਹੈ, ਜਿਹੜੀ ਇਸ ਸੁਸਾਇਟੀ ਦੀ ਦਿੱਤੀ ਹੋਈ ਫੈਸਲਾ ਹੈ, ਉਹ ਮੈਨੂੰ ਮੰਨਣਾ ਚਾਹੀਦਾ, ਔਰ ਮੈਂ ਮੰਨਾਂਗਾ
ਵੈਸੇ ਉਹ ਕਹਿੰਦੇ ਨੇ ਕਿ ਉਹਦਾ ਸ਼ਾਇਦ ਇਹ ਵੀ ਖਿਆਲ ਸੀਗਾ ਕਿ ਜੇ ਮੈਂ ਹੋਰ ਕਿਤੇ ਚਲਾ ਗਿਆ ਤੇ ਉੱਥੇ ਵੀ ਉਹੀ ਮਸਲਾ ਹੋਣਾ ਹੈ, ਤੇ ਨਾਲੇ ਜੇ ਮੈਂ ਨੱਸ ਗਿਆ ਤੇ ਜਿਹੜੇ ਜਿਹੜੇ ਮੈਨੂੰ ਨਸਾ ਰਹੇ ਨੇ ਇਹਨਾਂ ਨੇ ਫੜੇ ਜਾਣਾ ਹੈ, ਵਗੈਰਾ ਵਗੈਰਾ। ਲੇਕਿਨ ਇਹ ਸੁਕਰਾਤ ਦਾ ਜ਼ਹਿਰ ਪੀਣ ਦਾ ਤੇ ਬੜਾ ਹੈਗਾ। ਲੇਕਿਨ ਸੁਕਰੈਟਿਕ ਢੰਗ ਜਿਹੜਾ ਹੈ ਉਹਦੀ ਜਿਹੜੀ ਹੈ ਉਹ ਤੁਹਾਨੂੰ ਮੈਂ ਭੇਜੀ ਸੀ, ਉਹ ਤੁਹਾਡੇ ਕੋਲ ਹੈ ਵਾ? ਜੀ ਜੀ, ਹਾਂਜੀ ਉਹ ਮੈਂ ਕੰਪਿਊਟਰ ਤੇ ਕੱਢਣਾ ਪਏਗਾ, ਲੇਕਿਨ ਮੈਂ ਉਹ ਜਦੋਂ ਪੜ੍ਹ ਰਹੇ ਸੀ ਨਾ ਤੇ ਉਹ ਜਿਹੜੀ ਕੁਐਸਚਨ ਦਾ ਜਿਹੜਾ ਉਹਦਾ ਢੰਗ ਹੈ ਗੱਲ ਕਰਨ ਦਾ। ਹਾਂਜੀ ਹਾਂਜੀ, ਤੇ ਉਹ ਜੋ ਕਹੋ ਤੇ ਅਸੀਂ ਦੋਵੇਂ ਪੜ੍ਹ ਲਈਏ ਜਾਂ ਇੱਕ ਬੰਦਾ ਪੜ੍ਹੇ? ਤੁਸੀਂ ਪੜ੍ਹ ਲਓ। ਹਾਂਜੀ, ਉਹ ਇੰਜ ਹੈ ਕਿ ਇਹਨੂੰ ਇੱਕ ਮੈਕਸ ਮੁਲਰ ਨੇ ਸੁਕਰਾਤ ਦੇ ਢੰਗ ਨੂੰ ਦੱਸਣ ਲਈ ਕਿ ਸੁਕਰਾਤ ਦਾ ਢੰਗ ਕੀ ਸੀਗਾ, ਮੰਤਕ ਦਾ ਜਿਹੜਾ ਬਹੁਤ ਮਸ਼ਹੂਰ ਹੈ ਸੁਕਰਾਤੀ ਢੰਗ, ਉਹਦੀ ਅਮਲੀ ਮਿਸਾਲ ਕੀ ਹੈ, ਕਿਵੇਂ ਸੁਕਰਾਤ ਕਰਦਾ ਸੀ। ਮਿਸਾਲ ਦੇ ਤੌਰ ਤੇ ਇਹ ਇੱਕ ਡਾਇਲਾਗ ਉਹਨੇ ਲਿਖਿਆ ਹੈ ਕਿ ਇੱਕ ਪਾਦਰੀ ਹੈ ਤੇ ਸੁਕਰਾਤ ਨਾਲ ਗੱਲ ਕਰ ਰਿਹਾ ਹੈ। ਪਾਦਰੀ ਸੁਕਰਾਤ ਨੂੰ ਕਹਿੰਦਾ ਹੈ ਕਿ ਇੱਕ ਦਹਿਰੀਆ ਕਦੀ ਵੀ اخلاقی ਬੰਦਾ ਨਹੀਂ ਹੋ ਸਕਦਾ, ਬਿਨਾਂ ਖੁਦਾ ਦੇ ਮੰਨਿਆ ਕੋਈ ਬੰਦਾ ਵੀ ਪਾਕ ਨਹੀਂ ਹੋ ਸਕਦਾ। ਤੁਹਾਨੂੰ اخلاقی ਬਣਨ ਲਈ ਸਭ ਤੋਂ ਪਹਿਲਾਂ ਖੁਦਾ ਨੂੰ ਮੰਨਣਾ ਪਏਗਾ। ਰੱਬ ਦਾ ਈਮਾਨ ਹੀ اخلاقیات ਦਾ ਮੁੱਢ ਹੈ, ਇਹ ਪਾਦਰੀ ਕਹਿੰਦਾ ਹੈ। ਸੁਕਰਾਤ ਕਹਿੰਦਾ ਹੈ ਕਿ ਲੱਗਦਾ ਹੈ ਜੋ ਦਹਿਰੀਆ ਹੋਣਾ ਬੜੀ ਬਦਨਸੀਬੀ ਦੀ ਗੱਲ ਹੈ। ਪਾਦਰੀ, ਦਹਿਰੀਏ ਸਭ ਤੋਂ ਵੱਧ ਬਦਨਸੀਬ ਹੈ। ਅੱਛਾ, ਸੁਕਰਾਤ ਕਹਿੰਦਾ ਹੈ ਕਿ ਅਫਸੋਸ ਕਿ ਮੈਂ ਦਹਿਰੀਆਂ ਨਾਲੋਂ ਵੀ ਬਹੁਤਾ ਬਦਨਸੀਬ ਹਾਂ। ਮੈਨੂੰ ਤੇ ਇਹ ਵੀ ਨਹੀਂ ਪਤਾ ਜੋ اخلاقیات ਹੁੰਦੀ ਕੀ ਹੈ, ਇਸ ਲਈ ਮੈਂ ਦੱਸ ਵੀ ਨਹੀਂ ਸਕਦਾ ਜੋ ਕੀ اخلاقیات ਲਈ ਰੱਬ ਦਾ ਮੰਨਣਾ ਜ਼ਰੂਰੀ ਹੈ ਜਾਂ ਨਹੀਂ। ਮਤਲਬ ਪਹਿਲੇ ਮੈਨੂੰ اخلاقیات ਦਾ ਪਤਾ ਹੋਵੇ ਤੇ ਤਾਂ ਮੈਂ ਦੱਸਾਂ ਉਹਦੇ ਲਈ ਮੰਨਣਾ ਜ਼ਰੂਰੀ ਹੈ ਜਾਂ ਨਹੀਂ ਹੈ। ਤੁਸੀਂ ਮੇਰੀ ਮਦਦ ਕਰੋ ਤੇ ਮੈਨੂੰ ਇਹ ਪੜਾਓ। ਪਾਦਰੀ ਕਹਿੰਦਾ ਹੈ ਬੇਸ਼ੱਕ ਬੇਸ਼ੱਕ ਸੁਕਰਾਤ, ਮੈਂ ਐਸੇ ਲਈ ਇੱਥੇ ਹਾਂ ਮੈਂ ਤੈਨੂੰ ਦੱਸਣ ਲਈ। ਸੁਕਰਾਤ, ਮੇਰੇ ਦੋਸਤ ਬੜੀ ਮਿਹਰਬਾਨੀ, ਮੈਂ ਚਾਹਨਾ ਮੇਰੇ ਇੱਕ ਸਵਾਲ ਦਾ ਜਵਾਬ ਦਿਓ। اخلاقیات ਕੀ ਹੁੰਦੀ ਹੈ? ਤੇ ਪਾਦਰੀ ਕਹਿੰਦਾ ਹੈ اخلاقیات ਬੰਦੇ ਦੇ ਵਰਤਾਰੇ ਦਾ ਵਿਖਾੜਾ ਹੈ, ਉਹਦੇ ਬਿਹੇਵੀਅਰ ਦਾ ਰਿਫਲੈਕਸ਼ਨ ਹੈ, ਜਿਹੜਾ ਇਸ ਇਲਮ ਤੇ ਬਣਿਆ ਹੈ, ਜੋ ਕਿ ਜਿਹੜਾ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਗਲਤ ਕੀ ਹੈ ਤੇ ਸਹੀ ਕੀ ਹੈ। ਸੁਕਰਾਤ, ਤੇ ਫਿਰ ਇਹ ਹੋਇਆ ਜੋ ਗਲਤੀ ਜਾਂ ਸਹੀ ਦਾ ਨਤਾਰਾ ਕਰਨ ਲਈ ਖੁਦਾ ਦਾ ਮੰਨਣਾ ਲਾਜ਼ਮ ਹੈ। ਪਾਦਰੀ, ਬਿਲਕੁਲ, ਇਹ ਖੁਦਾ ਬਾਰੇ ਇਲਮ ਹੀ ਹੈ ਜਿਹਦੇ ਰਾਹੀਂ ਸਾਨੂੰ ਗਲਤ ਤੇ ਸਹੀ ਦਾ ਪਤਾ ਲੱਗਦਾ ਹੈ। ਸਿਰਫ ਇੱਕ ਕੁਦਰਤ ਵਾਲਾ ਖੁਦਾ ਹੈ ਜਿਸ ਨੇ ਸਭ ਕੁਝ ਪੈਦਾ ਕੀਤਾ ਹੈ ਤੇ ਮਸੀਹ ਨੂੰ ਸਾਡੀ ਬਖਸ਼ਿਸ਼ ਲਈ ਘੱਲਿਆ। ਸੁਕਰਾਤ, ਮੈਨੂੰ ਡਰ ਹੈ ਜੋ ਮੈਂ ਖੁਦਾਵਾਂ ਬਾਰੇ ਬੜੀਆਂ ਕਹਾਣੀਆਂ ਨੂੰ ਕਦੀ ਸਮਝ ਹੀ ਨਹੀਂ ਸਕਿਆ। ਮੈਨੂੰ ਬੜਾ ਅਰਮਾਨ ਹੈ ਕਿ ਮੈਂ ਤੁਹਾਡੇ ਖੁਦਾਵਾਂ ਨੂੰ ਜਾਣ ਕੇ ਗਲਤ ਤੇ ਸਹੀ ਦਾ ਫਰਕ ਕਰ ਸਕਾਂ, ਪਰ ਇੱਕ ਗੱਲ ਮੇਰੀ ਸਮਝ ਨਹੀਂ ਆਈ, ਮਿਹਰਬਾਨੀ ਕਰਕੇ ਸਮਝਾ ਦਿਓ। ਪਾਦਰੀ, ਤੇਰਾ ਕੀ ਸਵਾਲ ਹੈ? ਸੁਕਰਾਤ, ਤੁਸੀਂ ਕਿਹਾ ਜੋ ਰੱਬ ਦੇ ਜਾਣਨ ਨਾਲ ਮੈਨੂੰ ਗਲਤ ਤੇ ਸਹੀ ਦਾ ਪਤਾ ਲੱਗ ਜਾਵੇਗਾ। ਪਾਦਰੀ, ਹਾਂ। ਸੁਕਰਾਤ, ਰੱਬ ਦੇ ਮੰਨਣ ਵਾਲੇ ਨੂੰ ਜ਼ਿੰਦਗੀ ਦੇ ਕਿਸ ਸ਼ੁਬੇ ਵਿੱਚ ਗਲਤ ਤੇ ਸਹੀ ਦਾ ਪਤਾ ਲੱਗੇਗਾ? ਪਾਦਰੀ, ਰੱਬ ਦਾ ਇਲਮ ਸਾਡੀ ਸਾਰੀ ਹਸਤੀ ਦੇ ਸਾਰੀਆਂ ਪੱਖਾਂ ਵਿੱਚ ਸਮਾਇਆ ਹੁੰਦਾ ਹੈ। ਸੁਕਰਾਤ, ਕੀ ਖੁਦਾ ਦੇ ਜਾਣਨ ਨਾਲ ਮੈਨੂੰ ਇਹ ਪਤਾ ਲੱਗ ਜਾਵੇਗਾ ਜੋ ਦੋ ਹਿੱਸੇ ਜਮਾ ਕਰਨਾ ਹੈ, 2+2, ਕਿਆ ਸਹੀ ਨੇ? ਇਹ ਮੈਨੂੰ ਖੁਦਾ ਦੇ ਇਲਮ ਨਾਲ ਪਤਾ ਲੱਗ ਜਾਏਗਾ। ਪਾਦਰੀ, ਨਹੀਂ। ਸੁਕਰਾਤ, ਕੀ ਰੱਬ ਦਾ ਜਾਣਨ ਮੈਨੂੰ ਇਹ ਇਲਮ ਦੇ ਦੇਵੇਗਾ ਜੋ ਇਲਾਜ ਮੁਆਲਜੇ ਲਈ ਕੀ ਗਲਤ ਤੇ ਕੀ ਸਹੀ ਹੈ? ਪਾਦਰੀ, ਨਹੀਂ। ਸੁਕਰਾਤ, ਕੀ ਤੁਹਾਡਾ ਖੁਦਾ ਇਹ ਮੈਨੂੰ ਇਮਾਰਤ ਦਾ ਢਾਂਚਾ ਬਣਾਉਣ ਦੇ ਬਾਰੇ ਗਲਤ ਜਾਂ ਸਹੀ ਦੱਸ ਦੇਵੇਗਾ ਕਿ ਇਹਦੇ ਆਰਕੀਟੈਕਟ ਠੀਕ ਬਣਿਆ ਕਿ ਨਹੀਂ ਬਣਿਆ? हाँ, मैं असल फाइल खोल ली है, मैं नाल पढ़ रहे हैं इसलिए अगर वो लगे जी। ਪਾਦਰੀ, ਨਹੀਂ, ਇਖਲਾਕੀਅਤ ਸਾਨੂੰ ਇਸ ਤਰ੍ਹਾਂ ਦੇ ਕੰਮਾਂ ਵਿੱਚ ਗਲਤ ਤੇ ਸਹੀ ਹੋਣ ਦਾ ਨਹੀਂ ਦੱਸਦੀ। ਸੁਕਰਾਤ, ਫਿਰ ਇਹ ਹੋਇਆ ਜੋ ਰੱਬ ਦਾ ਚਾਨਣ ਸਾਨੂੰ ਹਰ ਤਰ੍ਹਾਂ ਦੇ ਗਲਤ ਤੇ ਸਹੀ ਹੋਣ ਦੀ ਦੱਸ ਨਹੀਂ ਪਾਉਂਦਾ। ਇਹ ਕੁਝ
ਹਾਂ ਦਾ ਦੱਸਦਾ ਹੈ ਜਿਹਦਾ ਤਲਕ ਇਖਲਾਕੀਆਤ ਨਾਲ ਹੈ। ਠੀਕ ਹੈ। ਹੁਣ ਉਹਨੇ ਆਪਣੇ ਮੈਥਡ ਦੇ ਨਾਲ ਉਹਨੂੰ ਕਿਹਾ, ਉਹਨੂੰ ਇਹ ਕਿਹਾ ਕਿ ਜਿਹੜਾ ਤੂੰ ਕਹਿ ਰਿਹਾ ਹੈ ਕਿ ਗਲਤ ਤੇ ਸਹੀ ਦਾ ਪਤਾ ਕਰਨ ਲਈ ਖੁਦਾ ਦਾ ਮੰਨਣਾ ਜ਼ਰੂਰੀ ਹੈ, ਉਹਨੂੰ ਝੂਠਾ ਸਾਬਤ ਕਰਨ ਲਈ ਉਹਨੇ 2-3 ਮਿਸਾਲਾਂ ਦਿੱਤੀਆਂ ਕਿ ਜਿਨ੍ਹਾਂ ਵਿੱਚ ਇਹਦਾ ਕੋਈ ਤਲਕ ਨਹੀਂ ਹੈਗਾ, 2+2 4 ਹੁੰਦੇ ਨੇ, ਇਹ ਖੁਦਾ ਮੰਨਣ ਦੇ ਜਾਂ ਨਾ ਮੰਨਣ ਦੇ ਨਾਲ ਨਹੀਂ ਹੁੰਦੇ, ਜਾਂ ਆਪਣਾ ਆਪਣਾ ਇਮਾਰਤ ਦੇ ਬਣਾਉਣ ਲਈ ਆਰਕੀਟੈਕਟ ਕੀ ਹੋਣਾ ਚਾਹੀਦਾ ਹੈ, ਇਹਦਾ ਖੁਦਾ ਦੇ ਮੰਨਣਾ ਨਾ ਮੰਨਣਾ ਕੋਈ ਤਲਕ ਨਹੀਂ। ਇਹ ਉਹਦਾ ਮੈਥਡ ਸੀਗਾ ਜਿਹਦੇ ਬਾਰੇ ਚ ਬਹੁਤ ਗੱਲ ਕੀਤੀ ਜਾਂਦੀ। which also raises the question ਕਿ ਫਿਰ ਤੇਰੇ ਲਈ ਜੋ ਸਹੀ ਹੈ ਗਲਤ ਹੈ ਉਹ ਕੀ ਹੈਗਾ, ਉਹਨੇ ਤੇ ਬੁਨਿਆਦਾਂ ਹੀ ਹਲਾਤੀ ਹੈ ਨਾ, ਕਿਉਂਕਿ ਖੁਦਾ ਨੂੰ ਮੰਨ ਕੇ ਚੱਲ ਰਿਹਾ ਔਰ ਇਹਨੇ ਤੇ ਬਿਲਕੁਲ ਖਤਮ ਕਰਤਾ ਕਿ ਵੀ ਫਿਰ ਤੁਹਾਡੀ اخلاقیات ਕੀ ਨੇ, ਦਾਇਰੇ ਕੌਣ ਨੇ ਔਰ ਇੱਕ ਕੀ ਉਸ ਦਾ ਅੰਤਰ ਕੀ ਹੈ, ਉਹ ਤੇ ਖਤਮ ਕਰਤਾ ਉਹਨੇ। ਹਾਂ, ਉਹਨੇ ਸਾਬਤ ਕਰਤਾ ਕਿ ਗਲਤ ਔਰ ਸਹੀ ਜਿਹੜਾ ਹੈਗਾ, ਜਿਹੜਾ ਜਨਰਲ ਜਿਹੜਾ ਅਸੂਲ ਹੈ, ਉਹਦਾ ਕਿਸੇ ਹਸਤੀ ਦੇ ਨਾਲ ਕੋਈ ਤਲਕ ਨਹੀਂ ਹੈਗਾ। ਜਿਹੜੀ ਹਸਤੀ ਦੇ ਨਾਲ ਤਲਕ ਹੈ ਉਹ ਕੁਝ ਇਖਲਾਕੀਆਤ ਦੀਆਂ ਗੱਲਾਂ ਦਾ ਹੈ, ਜਿਹੜਾ ਮੰਨਣ ਦੇ ਨਾਲ ਤੁਹਾਨੂੰ ਆਉਂਦੀਆਂ ਨੇ। ਬਾਕੀ ਜਿਹੜੀਆਂ ਦੁਨੀਆ ਦੀਆਂ ਮਾਦੀ ਲੋੜਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਉਹਨੇ ਗੱਲ ਆਪਣੇ ਮੈਥਡ ਦੇ ਨਾਲ, ਇਹ ਮੈਂ ਚਾਹੁੰਦਾ ਸਾਂ ਕਿ ਇਹ ਲੋਕਾਂ ਨੇ ਬਹੁਤ ਸੁਣਿਆ ਹੋਇਆ ਹੈ ਸੁਕਰੈਟਿਕ ਮੈਥਡ ਦੇ ਬਾਰੇ ਚ, ਉਹ ਜਾਣਨ ਕਿ ਸੁਕਰੈਟਿਕ ਮੈਥਡ ਹੈ ਕੀ ਸੀ। ਅੱਛਾ ਜੀ, ਹੁਣ ਅਸੀਂ ਸੁਕਰਾਤ ਤੋਂ ਅੱਗੇ ਆਉਂਦੇ ਹਾਂ ਅਫਲਾਤੂਨ ਵੱਲ। ਅਫਲਾਤੂਨ ਜਿਹੜਾ ਸੀ ਇਹ 428 BC ਤੋਂ 348 BC, ਯਾਨੀ ਤੁਸੀਂ ਇਹ ਸਮਝੋ ਕਿ 5ਵੀਂ ਤੋਂ 4ਥੀ ਸਦੀ BC ਦੇ ਵਿੱਚ ਇਹ ਹੋਇਆ। ਜਿਹੜਾ ਸੁਕਰਾਤ ਹੈ ਉਹਦਾ ਜਿਹੜੀ ਸੁਕਰਾਤ, ਸੌਰੀ ਮੈਂ ਸੁਕਰਾਤ ਕਹਿ ਰਿਹਾ, ਅਫਲਾਤੂਨ ਜਿਹੜਾ ਹੈ, ਅਫਲਾਤੂਨ ਜਿਹੜਾ ਹੈ ਉਹਦੀ ਜਿਹੜੀ ਸਭ ਤੋਂ ਬੁਨਿਆਦੀ ਤਸੱਵਰ ਹੈ ਜਿਹਦੇ ਉੱਤੇ ਸਾਰਾ ਅੱਗੇ ਫਲਸਫਾ ਬਣਿਆ ਹੈ ਔਰ ਅੱਜ ਤੱਕ ਬਣਿਆ ਚੱਲਿਆ ਜਾ ਰਿਹਾ ਹੈ, ਉਹ ਇਸ ਗੱਲ ਦੇ ਉੱਤੇ ਹੈਗਾ ਕਿ ਜਿਹੜੀ ਦੁਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਵੇਖ ਰਹੇ ਹਾਂ, ਜਿਨ੍ਹਾਂ ਦੇ ਨਾਲ ਸਾਡਾ ਵਾਹ ਪੈ ਰਿਹਾ ਹੈ, ਉਹ ਅਸਲੀ ਨਹੀਂ ਹੈਗੀਆਂ। ਉਹ ਸਿਰਫ ਕਿਸੇ ਅਸਲੀ ਦਾ ਕੋਈ ਇੱਕ ਛੋਟਾ ਜਿਹਾ ਵਿਖਾਲਾ ਨੇ। ਮਿਸਾਲ ਦੇ ਤੌਰ ਤੇ ਉਹ ਇਹ ਕਹਿੰਦਾ ਹੈ ਕਿ ਤੁਸੀਂ ਕਿਸੇ ਇੱਕ ਲਾਲ ਚੀਜ਼ ਨੂੰ ਵੇਖਦੇ ਹੋ, ਸੁਰਖ ਚੀਜ਼ ਨੂੰ ਵੇਖਦੇ ਹੋ, ਠੀਕ ਹੈ, ਤੁਸੀਂ ਸੁਰਖ ਗੁਲਾਬ ਨੂੰ ਵੇਖਦੇ ਹੋ, ਤੁਸੀਂ ਸੁਰਖ ਰੰਗ ਦਾ ਕੱਪੜੇ ਦੇਖਦੇ ਹੋ, ਤੁਸੀਂ ਸੁਰਖ ਰੰਗ ਦੀਆਂ ਮੁਖਤਲਿਫ ਚੀਜ਼ਾਂ ਵੇਖਦੇ ਹੋ, ਤੁਸੀਂ ਰੈਡਨੈਸ ਨਹੀਂ ਦੇਖਦੇ, ਤੁਸੀਂ ਸੁਰਖੀਅਤ ਨਹੀਂ ਦੇਖਦੇ। ਲਿਹਾਜ਼ਾ ਜਿਹੜੀ ਸੁਰਖੀਅਤ ਹੈ ਜਾਂ ਰੈਡਨੈਸ ਹੈ, ਉਹਦੀ ਦੁਨੀਆ ਇੱਕ ਹੋਰ ਦੁਨੀਆ ਹੈ ਜਿਹੜੀ ਕਿ ਬੰਦਿਆਂ ਦੀ ਦੁਨੀਆ ਤੋਂ ਉੱਤੇ ਦੀ ਦੁਨੀਆ ਹੈ, ਜਿਹੜੀ ਖਿਆਲੀ ਦੁਨੀਆ ਹੈ। ਓਕੇ, ਇਹਦੇ ਬਾਰੇ ਚ ਜੇ ਤੁਹਾਨੂੰ ਜੇ ਇਸ ਤੇ ਇਹ ਸਭ ਜੇ ਪੱਕਾ ਨਾ ਹੋਇਆ ਹੋਵੇ ਤੇ ਫਿਰ ਤੁਸੀਂ ਮੈਨੂੰ ਪੁੱਛ ਲਓ। ਮੇਰਾ ਖਿਆਲ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿਓ, ਮੈਂ ਗੱਲ ਸਮਝ ਰਿਹਾ ਲੇਕਿਨ ਮੈਂ ਇਹਨੂੰ ਜਿਸ ਨਾਲ ਲਿੰਕ ਕਰ ਰਿਹਾ ਉਹ ਹੈ ਕਿ ਜੀ ਖੁਦਾ ਨੇ ਇਨਸਾਨ ਨੂੰ ਆਪਣੀ ਸ਼ਕਲ ਵਿੱਚ ਬਣਾਇਆ ਹੈ। ਨਹੀਂ, ਇਹਦੇ ਤੁਸੀਂ ਫਿਲਹਾਲ ਤੁਸੀਂ ਖੁਦਾ ਨਾਲ ਨਾ ਜਾਓ, ਤੁਸੀਂ ਅਫਲਾਤੂਨ ਤੇ ਰਹੋ ਕਿ ਅਫਲਾਤੂਨ ਜਿਹੜਾ ਮੰਤਕ ਦੇ ਰਿਹਾ ਹੈ, ਮੰਤਕ ਉਹ ਇਹ ਦੇ ਰਿਹਾ ਹੈ ਕਿ ਮੰਤਕ ਦੇ ਵਿੱਚ ਉਹ ਇਹ ਮੰਨ ਕੇ ਚੱਲ ਰਿਹਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਜਿਹੜੀਆਂ ਜਿਵੇਂ ਸਾਨੂੰ ਵਿਖਾਈ ਦੇ ਰਹੀਆਂ ਨੇ, ਇਹ ਪਾਰਟਿਕੂਲਰ ਚੀਜ਼ਾਂ ਨੇ, ਖਾਸ ਚੀਜ਼ਾਂ ਨੇ, ਇਹ ਤੱਤ ਨਹੀਂ ਹੈ। ਠੀਕ ਹੈ, ਇਹ ਐਸੈਂਸ ਨਹੀਂ ਹੈ। ਠੀਕ ਹੈ, ਇਹਦਾ ਮਤਲਬ ਹੈ ਕਿ ਇਹਨਾਂ ਚੀਜ਼ਾਂ ਦਾ ਐਸੈਂਸ ਕਿਤੇ ਕਿਸੇ ਹੋਰ ਦੀ ਦੁਨੀਆ 'ਚ ਹੈ। ਠੀਕ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਬੰਦਾ ਇੱਕ ਨੇਕੀ ਦਾ ਕੰਮ ਕਰਦਾ, ਦੂਜੀ ਨੇਕੀ ਦਾ ਕੰਮ ਕਰਦਾ, ਤੀਜੀ ਨੇਕੀ ਦਾ ਕੰਮ ਕਰਦਾ, ਪਰ ਉਹ ਨੇਕੀ ਨਹੀਂ ਹੈ। ਨੇਕੀ ਦੀ ਆਪਣੀ ਦੁਨੀਆ ਇੱਕ ਹੋਰ ਹੈ, ਵਗੈਰਾ ਵਗੈਰਾ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਉਹਦੇ ਚੋਂ ਹੀ ਨਿਕਲੀ ਹੈ। ਲੇਕਿਨ ਇੱਥੇ ਜਿਹੜਾ ਫਰਕ ਹੈਗਾ ਜਿਹੜਾ ਮਜ਼ਹਬ ਦਾ ਤੇ ਫਲਸਫੇ ਦਾ, ਕਿ ਇਹ ਉਹਨੂੰ ਫਲਸਫੀਆਨਾ ਦਲੀਲ ਦੇ ਨਾਲ ਦੇ ਰਿਹਾ ਹੈ। ਅੱਛਾ, ਲੇਕਿਨ ਇਹ ਹੈ ਕਿ ਜਿਹੜਾ ਇਲਮ ਦਾ ਨਜ਼ਰੀਆ ਹੈ ਜਿਹੜਾ ਹੈਗਾ ਅਫਲਾਤੂਨ ਦਾ, ਉਹ ਉਹਨੇ ਸੁਕਰਾਤ ਕੋਲੋਂ ਲਿਆ ਸੀ ਤੇ ਉਹ ਸੁਕਰਾਤ ਨੂੰ ਕੋਟ ਕਰਦਾ ਹੈ ਕਿ ਸੁਕਰਾਤ ਜਿਹੜਾ ਹੈ ਉਹ ਕਹਿੰਦਾ ਹੈ ਕਿ ਜਿਹੜਾ ਇਲਮ ਹੁੰਦਾ ਹੈ ਨਾ, ਇਹ ਬੰਦੇ 'ਚ ਜਮਾਂਦਰੂ ਹੁੰਦਾ ਹੈ। ਅੱਛਾ, ਇਹ ਜਮਾਂਦਰੂ ਹੁੰਦਾ ਹੈ, ਇਹ ਸਿਰਫ ਉਹਨੂੰ ਵਰਤਨ ਦਾ
ਮੌਕਾ ਮਿਲਦਾ ਹੈ ਕਿ ਨਹੀਂ ਮਿਲਦਾ, ਉਹ ਇੱਕ ਵੱਖਰੀ ਗੱਲ ਹੈ। ਮਿਸਾਲ ਦੇ ਤੌਰ ਤੇ ਉਹਦੇ ਇਹ ਸਾਬਤ ਕਰਨ ਲਈ ਸੁਕਰਾਤ ਨੇ ਇੱਕ ਗੁਲਾਮ ਮੁੰਡੇ ਨੂੰ ਸੱਦਿਆ ਤੇ ਉਹਨੂੰ ਇੱਕ ਜਿਓਮੈਟਰੀ ਦਾ ਫਾਰਮੂਲਾ ਸਮਝਾਇਆ। ਉਹ ਜਿਓਮੈਟਰੀ ਦਾ ਫਾਰਮੂਲਾ ਸਮਝਾ ਕੇ ਤੇ ਉਹਨੂੰ ਬਾਅਦ ਵਿੱਚ ਸਵਾਲ ਕੀਤਾ ਜਿਓਮੈਟਰੀ ਦੇ ਬਾਰੇ ਚ, ਉਸੇ ਫਾਰਮੂਲੇ ਦੇ ਬਾਰੇ ਚ, ਤੇ ਮੁੰਡੇ ਨੇ ਸਹੀ ਜਵਾਬ ਦਿੱਤਾ ਅੱਗੋਂ। ਤੇ ਉਹਨੇ ਕਿਹਾ, ਸੁਕਰਾਤ ਨੇ ਅਫਲਾਤੂਨ ਨੂੰ ਕਿਹਾ ਕਿ ਤੂੰ ਦੇਖ, ਜੇ ਇਹ ਜਮਾਂਦਰੂ ਇਲਮ ਨਾ ਹੁੰਦਾ ਇਸ ਮੁੰਡੇ ਵਿੱਚ, ਤੈਨੂੰ ਜਿਓਮੈਟਰੀ ਸਮਝ ਨਹੀਂ ਸੀ ਆ ਸਕਦੀ। ਇਹ ਚੂੰਕਿ ਇਲਮ ਜਿਹੜਾ ਹੈ ਜਮਾਂਦਰੂ ਹੈ, ਇਨੇਟ ਹੈ, ਪੈਦਾ ਹੁੰਦਿਆਂ ਦੇ ਨਾਲ ਹੀ ਆਇਆ ਹੈ। ਇਸ ਵਾਸਤੇ ਇਸ ਮੁੰਡੇ ਨੂੰ ਜਦੋਂ ਮੈਂ ਜਿਓਮੈਟਰੀ ਸਮਝਾਈ ਹੈ ਤੇ ਇਹ ਆਪਣਾ ਇਹ ਜਿਹੜਾ ਹੈਗਾ ਇਹਨੂੰ ਸਮਝ ਆ ਗਈ ਹੈ, ਕਿਉਂਕਿ ਇਨੇਟ ਸੀ ਇਹਦੇ ਵਿੱਚ। ਅੱਛਾ, ਇੱਕ ਤੇ ਜਿਹੜੀ ਅਫਲਾਤੂਨ ਦਾ ਫਲਸਫਾ ਹੈ, ਉਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਫਾਰਮ ਤੇ ਰਿਐਲਿਟੀ, ਜਿਹੜੀ ਦੁਨੀਆ ਜਿਹੜੀ ਹੈ ਉਹ ਮੁਖਤਲਿਫ ਸ਼ਾਵਾਂ ਦੀ ਜਿਹੜੀ ਹੈ ਉਹ ਇੱਕ ਪਰਛਾਵਾਂ ਹੈ, ਲੇਕਿਨ ਉਹਦੀ ਅਸਲੀ ਸੂਰਤ ਜਿਹੜੀ ਹੈ ਉਹ ਕਿਸੇ ਹੋਰ ਦੁਨੀਆ ਦੇ ਵਿੱਚ ਜਿਹੜੀ ਦੁਨੀਆ ਦੇ ਵਿੱਚ ਮੌਜੂਦ ਹੈ। ਠੀਕ ਹੈ ਜੀ। ਹੋਰ ਜਿਹੜੀਆਂ ਆਪਣਾ ਅਫਲਾਤੂਨ ਦੇ ਬਾਰੇ ਚ ਜਿਹੜੀ ਹੈ ਉਹਦੀ ਸਭ ਤੋਂ ਮਸ਼ਹੂਰ ਕਿਤਾਬ ਹੈਗੀ ਹੈ ਰਿਪਬਲਿਕ। ਰਿਪਬਲਿਕ ਦੇ ਵਿੱਚ ਉਹਨੇ ਬਹਿਸ ਕੀਤੀ ਹੈ ਕਿ ਹਕੂਮਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਹਕੂਮਤ ਦਾ ਨਿਜ਼ਾਮ ਕੀ ਹੋਣਾ ਚਾਹੀਦਾ। ਤੇ ਉਹ ਕਹਿੰਦਾ ਹੈ ਕਿ ਜੀ ਜਿਹੜਾ ਹਕੂਮਤ ਦਾ ਨਿਜ਼ਾਮ ਹੈ ਉਹ ਜਿਹੜਾ ਦੁਨੀਆ ਹੈਗੀ ਹੈ ਉਹਨੂੰ 3 ਤਬਕਿਆਂ 'ਚ ਵੰਡਦਾ ਹੈ। ਉਹ ਕਹਿੰਦਾ ਜੀ ਇੱਕ ਤਬਕਾ ਤੇ ਹੁੰਦਾ ਕੰਮ ਕਰਨ ਵਾਲਿਆਂ ਦਾ, ਦੂਜਾ ਤਬਕਾ ਹੁੰਦਾ ਹੈ ਜੰਗਜੂਆਂ ਦਾ, ਤੇ ਤੀਜਾ ਜਿਹੜਾ ਉਹਨਾਂ 'ਚ ਹਕੂਮਤ ਕਰਨ ਵਾਲਾ ਹੁੰਦਾ ਹੈ ਉਹ ਫਿਲਾਸਫਰ ਕਿੰਗ ਹੁੰਦਾ ਹੈ। ਫਿਲਾਸਫਰ ਕਿੰਗ ਹੁੰਦਾ ਹੈ। ਮਤਲਬ ਇਹ ਹੈ ਕਿ ਜਿਹੜੀ ਉਹ ਗੁਲਾਮਾਨਾ ਸੁਸਾਇਟੀ ਸੀਗੀ, ਅਸੀਂ ਵਾਪਸ ਉੱਥੇ ਆ ਗਏ, ਡਿਵੀਜ਼ਨ ਹੋ ਗਈ ਦੁਬਾਰਾ ਆ ਗਏ ਆ, ਉਹਦੇ ਵਿੱਚ ਜਿਹੜੀ ਮਾਲਕਾਂ ਦੀ ਜਾਂ ਆਜ਼ਾਦ ਬੰਦਿਆਂ ਦੀ ਜਿਹੜੀ ਸੋਚ ਹੈ ਉਹ ਆਪਣੀ ਆਪ ਨੂੰ ਵਧਾਉਣ ਲਈ ਜਾਂ ਪ੍ਰੋਟੈਕਟ ਕਰਨ ਲਈ ਕੀ ਫਲਸਫੇ ਬਣਾ ਰਹੀ ਹੈ। ਇਹ ਉਹਦੀ ਇੱਕ ਰਿਫਲੈਕਸ਼ਨ ਹੈ। ਮਤਲਬ ਇਹ ਹੈ ਕਿ ਇਹ ਤੁਸੀਂ, ਮੈਂ ਇੱਕ ਹੋਰ ਤੁਹਾਨੂੰ ਗੱਲ ਕਹਿਣਾ ਦੱਸਣੀ ਸੀਗੀ, ਉਹ ਦੱਸਣੀ ਸੀ ਕਿ ਯੂਨਾਨ ਦੇ ਵਿੱਚ ਇੱਕ ਸ਼ਹਿਰ ਸੀਗਾ ਓਪਰਲੂਕਸ, ਕੀ ਸੀ ਉਹਦਾ ਨਾਂ। ਉਹ ਪਹਿਲਾ ਸ਼ਹਿਰ ਸੀ ਜਿਸ ਵਿੱਚ ਸਭ ਤੋਂ ਪਹਿਲੇ ਗੁਲਾਮਾਂ ਦੀ ਮੰਡੀ ਬਣੀ, ਔਰ ਉਹ ਹੀ ਸ਼ਹਿਰ ਸੀ ਜਿਸ ਸਭ ਤੋਂ ਪਹਿਲੇ ਜਮਹੂਰੀਅਤ ਆਈ। ਮਤਲਬ ਗੁਲਾਮੀ ਔਰ ਜਮਹੂਰੀਅਤ ਇੱਕ ਨਾਲ ਆਈਆਂ। ਮੈਂ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਨਿਜ਼ਾਮ ਬਣ ਰਿਹਾ ਹੈ ਉਹਦੇ ਵਿੱਚ ਗੁਲਾਮਾਂ ਦੀ ਮੰਡੀ ਦਾ ਨਿਜ਼ਾਮ ਔਰ ਆਜ਼ਾਦ ਬੰਦਿਆਂ ਦਾ ਆਪਣੇ ਲਈ ਇੱਕ ਤਰ੍ਹਾਂ ਦੀ ਜਮਹੂਰੀਅਤ ਬਣਾਉਣ ਦਾ ਨਿਜ਼ਾਮ ਜਿਹੜਾ ਨਾਲ ਚੱਲਦਾ ਹੈ। ਇਹੋ ਹੀ ਪਾੜ ਹੈਗਾ ਇਹਨਾਂ ਦਾ ਜਿਹੜਾ ਹੈ ਉਹ ਆਈਡੀਅਲਿਜ਼ਮ ਦਾ ਤੇ ਮਟੀਰੀਅਲਿਜ਼ਮ ਦਾ ਤੁਸੀਂ ਬੁਨਿਆਦ ਇੱਥੇ ਰਹਿੰਦੀ ਹੈ। ਅੱਛਾ, ਵੈਸੇ ਇਹ ਹੈ ਕਿ ਜਿਹੜਾ ਅਫਲਾਤੂਨ ਸੀਗਾ ਇਹ ਸਿਆਸਤ ਦੇ ਵਿੱਚ ਵੀ ਕਾਫੀ ਮੂੰਹ ਮਾਰਦਾ ਸੀਗਾ ਤੇ ਸਿਆਸੀ ਚੱਕਰਾਂ 'ਚ ਵੀ ਪਿਆ ਰਹਿੰਦਾ ਸੀ। ਲੇਕਿਨ ਇਹ ਮੰਨਦਾ ਸੀ ਇਹ ਡੈਮੋਕ੍ਰੇਸੀ ਵਗੈਰਾ ਨੂੰ, ਤਾਂ ਫਿਰ ਤਾਂ ਨਹੀਂ ਡੈਮੋਕ੍ਰੇਸੀ ਨੂੰ ਨਹੀਂ ਮੰਨਦਾ। ਹਾਂ, ਨਹੀਂ ਮੰਨਦਾ ਸੀ ਨਾ, ਇਸ ਤੋਂ ਬਾਵਜੂਦ ਕਿ ਮੰਡੀਆਂ ਵੀ ਲੱਗ ਰਹੀ ਹੈ ਔਰ ਉੱਥੇ ਨਿਜ਼ਾਮ ਵੀ ਆ ਰਿਹਾ ਹੈ। ਨਹੀਂ, ਇਹਨਾਂ ਸਭ ਦਾ ਇਹ ਖਿਆਲ ਸੀਗਾ ਕਿ ਜਿਹੜੀ ਸਭ ਤੋਂ ਜਿਹੜਾ ਅਫਲਾਤੂਨ ਦਾ ਖਿਆਲ ਸੀ ਕਿ ਸਭ ਤੋਂ ਆਲਾ ਹਕੂਮਤ ਉਹ ਹੈ ਜਿਸ 'ਚ ਫਲਸਫੀ ਬਾਦਸ਼ਾਹ ਹੋਵੇ। ਉਸ ਤੋਂ ਬਾਅਦ ਉਹ ਅੱਛੀ ਹਕੂਮਤ ਹੈ। ਅਗਰ ਉਹ ਨਹੀਂ ਹੋ ਸਕਦਾ ਤਾਂ ਦੂਸਰੇ ਦਰਜੇ ਤੇ ਉਹ ਹਕੂਮਤ ਹੈ ਜਿਹਦੇ ਵਿੱਚ ਆਪਣਾ ਅਸ਼ਰਾਫੀਅਤ ਦੀ ਹਕੂਮਤ ਹੋਵੇ। ਠੀਕ ਹੈ। ਜੇ ਅਸ਼ਰਾਫੀਅਤ ਦੀ ਨਾ ਹੋਵੇ ਤੇ ਫਿਰ ਜਿਹੜੀ ਜਮਹੂਰੀਅਤ ਹੈ ਉਹ ਬਿਲਕੁਲ ਕਿਆਸ ਹੁੰਦੀ ਹੈ, ਉਹਦੇ 'ਚ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੁੰਦਾ, ਔਰ ਉਹਦੇ ਨਤੀਜੇ ਦੇ ਉੱਤੇ ਜਿਹੜੀ ਹੈ ਉਹ ਡਿਕਟੇਟਰਸ਼ਿਪ ਹੁੰਦੀ ਹੈ। ਫਿਰ ਉਹ ਚੌਥੀ ਤਰ੍ਹਾਂ ਦੀ ਹਕੂਮਤ ਬਣਦੀ ਹੈ। ਉਹ ਸਮਝਦੇ ਹੋਏ ਕਿ ਜੀ ਜਿਹੜੀ ਭੈੜੀ ਜਮਹੂਰੀਅਤ ਹੈ ਉਹ ਠੀਕ ਨਹੀਂ ਹੈ। ਉਹਦਾ ਕਹਿਣਾ ਇਹ ਹੈ ਕਿ ਜਿਹੜੀ ਜਮਹੂਰੀਅਤ ਹੈ ਨਾ, ਆਮ ਬੰਦੇ ਨੂੰ ਜਮਹੂਰੀਅਤ ਹੱਕ ਦੇਣ ਵਾਲੀ ਗੱਲ, ਉਹ ਵੈਸੇ ਹੀ ਗਲਤ ਹੈ।
ਉਹ ਵਸਟ ਫਾਰਮ ਹੈ। ਠੀਕ ਹੈ। ਜਿਹੜੀ ਬੈਸਟ ਫਾਰਮ ਹੈ ਉਹ ਦੋ ਹੀ ਨੇ। ਉਹ ਇਹ ਹੈ ਕਿ ਜਾਂ ਤਾਂ ਫਲਸਫੀ ਬਾਦਸ਼ਾਹ ਹੋਵੇ, ਔਰ ਫਲਸਫੀ ਬਾਦਸ਼ਾਹ ਜਿਹੜਾ ਹੈ ਉਹਦੇ ਸਾਹਮਣੇ ਸਾਰੀ ਖਲਕਤ ਜਿਹੜੀ ਹੈ ਆਪਣੀ ਆਜ਼ਾਦੀ ਉਹਦੇ ਨਾਂ ਕਰ ਦੇਵੇ। ਉਹ ਫਲਸਫੀ ਬਾਦਸ਼ਾਹ ਕਵੇ ਉਹ ਹੀ ਹੋਵੇ, ਜੋ ਨਹੀਂ ਕਵੇ ਨਹੀਂ ਹੋਵੇ। ਅੱਛਾ, ਅਰਸਤੂ ਨੂੰ ਬਹੁਤਾ ਪੜਿਆ ਗਿਆ ਹੈ ਅਫਲਾਤੂਨ ਤੋਂ ਜ਼ਿਆਦਾ, ਔਰ ਇਹਦੀ ਜਿਹੜੀ ਉਹਦੀ ਅਰਸਤੂ ਦੀ ਜਿਹੜੀ ਹੈ ਕੀ ਕਹਿੰਦੇ ਇਹਨੂੰ ਖਿਆਲ ਪ੍ਰਸਤੀ ਹੈ, ਉਹ ਕਿਸ ਤਰ੍ਹਾਂ ਵੱਖ ਹੈ ਅਫਲਾਤੂਨ ਤੋਂ? ਉਹ ਮੈਂ ਕਰਨਾ ਗੱਲ, ਲੇਕਿਨ ਇਹ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਣ ਲੱਗਾ ਹਾਂ ਕਿ ਕਿਉਂਕਿ ਸਿਆਸਤ ਦੇ ਚੂੰ ਮਾਰਦਾ ਸੀ। ਉਹ ਇੱਕ ਸ਼ਹਿਰ ਗਿਆ ਤੇ ਉੱਥੇ ਉਹਨੂੰ ਉਹ ਜਿਹੜਾ ਸ਼ਹਿਰ ਦਾ ਸੀਗਾ ਬਾਦਸ਼ਾਹ ਉਹ ਇਹਦੇ ਖਿਲਾਫ ਹੋ ਗਿਆ ਤੇ ਉਹਨੇ ਇਹਨੂੰ ਪਹਿਲੇ ਤਾਂ ਕਤਲ ਕਰਨ ਦਾ ਹੁਕਮ ਦਿੱਤਾ, ਫਿਰ ਉਹਨੇ ਕਹਿਣ ਸੁਣ ਤੇ ਇਹਨੂੰ ਗੁਲਾਮ ਬਣਾ ਕੇ ਵੇਚ ਦਿੱਤਾ। ਅੱਛਾ। ਅਫਲਾਤੂਨ ਨੂੰ। ਤੇ ਉੱਥੇ ਕਿਸੇ ਨੇ ਇਹਨੂੰ ਆਪਣਾ ਕਿਸੇ ਇਹਦੇ ਜਾਣਨ ਵਾਲੇ ਨੇ 20 ਮਨਾਸ ਉਹਨਾਂ ਦੀ ਸਿੱਕਾ ਸੀਗਾ ਉਸ ਵੇਲੇ ਦਾ। ਇਹ ਮੇਰਾ ਖਿਆਲ ਮਨ ਜਿਹੜਾ ਹੈ ਨਾ ਇਹ ਉੱਥੋਂ ਹੀ ਕਿਤੋਂ ਆਇਆ ਹੈ। ਉਹਨਾਂ ਨੇ 20 ਮਨਾਸ ਜਿਹੜੀ ਹੈ ਇੱਕ ਮਨਾਸ ਦੇ ਵਿੱਚ ਉਹਦਾ ਹਿਸਾਬ ਹੁੰਦਾ ਸੀ 60 ਪੰਡਾਂ ਜਵਾਂ ਦੀਆਂ, ਉਹ ਇੱਕ ਮਨਾਸ ਦੇ ਬਰਾਬਰ ਸੀ। ਉਹਨੇ 20 ਮਨਾਸ ਚ ਖਰੀਦ ਕੇ ਤੇ ਉਹਨੇ ਇਹਨੂੰ ਆਜ਼ਾਦ ਕਰਵਾ ਕੇ ਤੋਂ ਕੱਢ ਦਿੱਤਾ। ਠੀਕ ਹੈ। ਫਿਰ ਉਹਨੂੰ ਗੱਲ ਸਮਝ ਆਈ ਕਿ ਫਿਰ ਹੋਇਆ ਕਿ ਗੁਲਾਮ ਦੀ ਜ਼ਿੰਦਗੀ ਕੈਸੀ ਹੈ ਔਰ ਆਜ਼ਾਦ। ਉਹ ਸਮਝ ਨਹੀਂ ਆਈ। ਉਹ ਦੇਖੋ, ਔਰ ਉਹ ਉਹਦੇ ਜਦੋਂ ਮਰਿਆ ਤੇ ਉਹਦੇ 5 ਗੁਲਾਮ ਸਨ ਉਸ ਵੇਲੇ ਵੀ। ਜਦੋਂ ਉਹ ਮਰਿਆ ਤੇ ਉਹਦੇ 5 ਗੁਲਾਮ ਸਨ। ਜਿਹੜੀ ਯੂਨਾਨੀ ਸੁਸਾਇਟੀ ਸੀ ਉਸ ਵੇਲੇ ਦੀ, ਉਹਨੂੰ ਤੁਸੀਂ ਇਹ ਸਮਝੋ ਕਿ ਉਹਦੇ ਜ਼ਿਹਨ ਦੇ ਵਿੱਚ ਆਜ਼ਾਦ ਯਾਨੀ ਗੁਲਾਮਾਂ ਦੇ ਆਜ਼ਾਦ ਬੰਦੇ ਦਾ ਜਾਂ ਬਰਾਬਰ ਦੇ ਹੋਣ ਦਾ ਕੋਈ ਤਸਵਰ ਨਹੀਂ ਸੀ। ਇਹ ਸਾਡੇ ਲਈ ਸਮਝਣਾ ਮੁਸ਼ਕਲ ਹੈ। ਲੇਕਿਨ ਇਹ ਮਤਲਬ ਦੇਖੋ ਜੀ, ਇਹ ਗੱਲ ਇਹ ਹੈਗੀ ਹੈ ਕਿ ਜਿਹੜੀ ਈਵਨ ਸਾਊਥ ਅਮਰੀਕਾ ਦੇ ਵਿੱਚ ਜਿਹੜੀ ਹੈ ਸਾਊਥ ਦੇ ਹਿੱਸੇ ਨੇ, ਸਾਊਥ ਦੀਆਂ ਰਿਆਸਤਾਂ ਨੇ, ਇਹਨਾਂ ਵਿੱਚ ਜਿਹੜੇ ਕਾਲੇ ਗੁਲਾਮ ਫੜ ਕੇ ਲਿਆਂਦੇ ਗਏ ਔਰ ਗੁਲਾਮਾਂ ਦੀ ਜਿਹੜੀ ਖਰੀਦੋ ਫਰੋਖਤ ਹੋਈ, ਉਹਨਾਂ ਨੂੰ ਕੋਈ ਇਨਸਾਨ ਤੇ ਨਹੀਂ ਸੀ ਮੰਨਿਆ ਜਾਂਦਾ। ਉਹਨਾਂ ਨੂੰ ਜਾਨਵਰਾਂ ਦਾ ਨਹੀਂ ਵੇਚਿਆ ਜਾਂਦਾ ਸੀ ਨਾ। ਹਾਂ, ਬਿਲਕੁਲ ਐਸਾ ਸੀ ਜੀ। ਤੇ ਮਤਲਬ ਕਹਿਣ ਦਾ ਮੇਰਾ ਇਹ ਹੈ ਕਿ ਜਿਹੜੀ ਯੂਨਾਨੀ ਸੁਸਾਇਟੀ ਜਿਹਦੀ ਅਸੀਂ ਗੱਲ ਕਰਨੇ ਆ, ਯੂਨਾਨੀ ਸੁਸਾਇਟੀ ਜਿਹੜੀ ਹੈ ਉਹਦਾ ਇਹ ਬੁਨਿਆਦੀ ਅਕੀਦਾ ਸੀ ਕਿ ਇਹ ਜਿਹੜੇ ਗੁਲਾਮ ਹੁੰਦੇ ਨੇ, ਇਹ ਮੈਂ ਹੁਣ ਅਰਸਤੂ ਦੇ ਹਵਾਲੇ ਨਾਲ ਵੀ ਗੱਲ ਕਰਾਂਗਾ, ਇਹ ਅਸਲ ਦੇ ਵਿੱਚ ਇਹ ਨੀਮ ਜਾਨਵਰ ਨੇ ਔਰ ਇਹਨਾਂ ਨੂੰ ਗੁਲਾਮ ਕਰਨਾ ਹੀ ਇਹਨਾਂ ਲਈ ਬਿਹਤਰ ਹੈ। ਇਸ ਲਈ ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਹਿੱਸੇ ਦਾ, ਸੋਚ ਦੇ ਹਿੱਸੇ ਦਾ ਕੋਈ ਇਹਦੇ ਨਾਲ ਉਹਨਾਂ ਦੀ ਸੋਚ ਵਿੱਚ ਵੀ ਨਹੀਂ ਸੀ ਆ ਸਕਦਾ। ਇਹ ਮੈਂ ਕਹਿਣਾ ਚਾਹੁੰਦਾ। ठीक है, ਉਹਨਾਂ ਦੀ ਸੋਚ ਵਿੱਚ ਵੀ, हालांकि खुद वो गुलाम बन गया और उसके बाद फिर आजाद करवाया गया, इसके बावजूद वो couldn't think कि जी ये कोई इंसान ने। हाँ, ਇਹ ਨਹੀਂ ਹੋ ਸੋਚ ਸਕਦਾ, ਇਹ ਨਹੀਂ ਸੀ ਸੋਚ ਸਕਦਾ। ਮਤਲਬ ਇਹ ਹੈ ਕਿ ਇੰਦੀ ਹੈ ਕਿ ਜਿਵੇਂ ਅਮਰੀਕਾ ਦੇ ਸਾਊਥ ਦੇ ਵਿੱਚ ਜਿਹੜਾ ਮਤਲਬ ਬਹੁਤ ਮਾੜਾ ਹੋ ਜਾਂਦਾ ਸੀ ਜਾਂ ਉਹਨੂੰ ਗੁਲਾਮੀ ਵੀ ਕਰਨੀ ਪੈ ਜਾਂਦੀ ਸੀ, ਤੇ ਉਹ ਇਹ ਥੋੜਾ ਹੋ ਜਾਂਦਾ ਸੀ ਕਿ ਉਹ ਕਾਲੇ ਗੁਲਾਮਾਂ ਦੇ ਹੱਕ 'ਚ ਹੋ ਜਾਵੇ। ਉਹ ਤੇ ਚਿੱਟਿਆਂ ਦੇ ਹਾਮੀ ਰਹਿੰਦਾ ਸੀ ਨਾ। ਮਤਲਬ ਕਿ ਉਹ ਜਿਹੜੀ ਵੰਡ ਸੀ ਉੱਥੇ ਹੋਈ, ਉਹ ਉਹਨਾਂ ਦੀ ਪੂਰੀ ਜਿਹੜੀ ਜ਼ਿਹਨੀ ਸਾਖਤ ਹੈ, ਬਣਤਰ ਹੈ, ਉਹਦੇ ਅੰਦਰ ਉਹ ਪੱਕੀ ਹੋ ਚੁੱਕੀ ਸੀ। ਇਹਨੂੰ ਤਸੱਵਰ ਕਰਨਾ ਸਾਡੇ ਲਈ ਮੁਸ਼ਕਿਲ ਹੈ, ਲੇਕਿਨ ਇਹਨੂੰ ਤਸੱਵਰ ਕਰਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਵਾਸਤੇ ਗੁਲਾਮਾਂ ਨੂੰ ਜਾਨਵਰਾਂ ਤਰ੍ਹਾਂ ਟਰੀਟ ਕਰਨਾ ਕੋਈ ਗੈਰ ਫਿਤਰੀ ਕੰਮ ਨਹੀਂ ਹੈਗਾ, ਬਲਕਿ ਇਹੋ ਹੀ ਫਿਤਰੀ ਕੰਮ ਹੈ, ਇਹੋ ਹੀ ਨੈਚੁਰਲ ਕੰਮ। ਇਹ ਮੈਂ ਇਸ ਗੱਲ ਤੇ ਮੈਂ ਜ਼ੋਰ ਪਾਉਣਾ ਚਾਹੁੰਦਾ। ਅੱਛਾ, ਹੁਣ ਜਿਹੜਾ ਅਰਸਤੂ ਸੀ, ਤੁਸੀਂ ਜਿਹੜੀ ਗੱਲ ਪੁੱਛੀ ਹੈ, ਉਹਦਾ ਜਵਾਬ ਇਹ ਹੈ ਕਿ ਅਰਸਤੂ ਜਿਹੜਾ ਹੈ ਉਹ ਉਂਝ ਨਹੀਂ ਸੀ ਮੰਨਦਾ ਅਫਲਾਤੂਨ ਦੀ ਜਿਹੜੀ ਖਿਆਲ ਪ੍ਰਸਤੀ ਹੈ ਉਹਨੂੰ ਨਹੀਂ ਸੀ ਮੰਨਦਾ, ਬਲਕਿ ਉਹ ਉਲਟ ਕਹਿੰਦਾ ਸੀ ਕਿ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਤੇ ਉਹਨਾਂ ਦਾ ਫਿਰ ਐਸੈਂਸ ਬਣਦਾ ਹੈ, ਉਹਨਾਂ ਦਾ ਤੱਤ ਬਣਦਾ ਹੈ। ਤੇ ਮਤਲਬ ਜਿਹੜਾ ਇਲਮ ਹੈ ਉਹ ਚੀਜ਼ਾਂ ਦੇ ਮੁਸ਼ਾਹਦੇ ਔਰ ਚੀਜ਼ਾਂ ਦੇ ਵੇਖਣ ਤੋਂ ਹੀ ਅੱਗੇ ਵੱਧਦਾ ਹੈ। ਲੇਕਿਨ ਇਹ ਅਜੀਬ ਗੱਲ ਹੈ ਕਿ ਫਿਰ ਉਹ
ਉਹ ਉਸ ਤੋਂ ਉਹ ਜਿਹੜਾ ਅਰਸਤੂ ਹੈ ਉਹ ਚੋਂ ਨਿਕਲ ਨਹੀਂ ਨਾ ਸਕਦਾ ਉਹ ਖਿਆਲ ਪ੍ਰਸਤੀ ਚੋਂ। ਇਸ ਲਈ ਫਿਰ ਉਹ ਕਹਿੰਦਾ ਹੈ ਕਿ ਇਹ ਜਿਹੜਾ ਕੁਦਰਤੀ ਚੀਜ਼ਾਂ ਦਾ ਇਲਮ ਹੈ ਇਹ ਤੇ ਆਉਣਾ ਜਾਣਾ ਹੈ, ਇਹ ਚੀਜ਼ਾਂ ਬਦਲਦੀਆਂ ਨੇ। ਇਹਦਾ ਮਤਲਬ ਇਹ ਹੈ ਕਿ ਇਹਦੇ ਪਿੱਛੇ ਕੋਈ ਹੋਰ ਪੱਕੀ ਦੁਨੀਆ ਹੈਗੀ ਹੈ ਜਿਹੜੀ ਬਦਲਦੀ ਨਹੀਂ ਹੈ। ਉਹਨੂੰ ਕਹਿੰਦਾ ਸੀ ਪਹਿਲਾ ਅਸੂਲ, ਯਾਨੀ ਫਸਟ ਫਿਲਾਸਫੀ, ਜਿਹੜੀ ਕਿ ਉਹ ਬੇਸਿਕਲੀ ਉਹ ਵੀ ਇੱਕ ਮੈਟਾਫਿਜ਼ਿਕਸ ਦੀ ਉਹਦੀ ਮੈਟਾਫਿਜ਼ਿਕਸ ਹੈ। ਉਹਨੇ ਕਦੀ ਇਹਨੇ ਆਪਣਾ ਅਰਸਤੂ ਨੇ ਕਦੀ ਮੈਟਾਫਿਜ਼ਿਕਸ ਦਾ ਥੀਸਿਸ ਵੱਖਰਾ ਜਾਂ ਕਿਤਾਬ ਨਹੀਂ ਲਿਖੀ। ਇਹ ਬਾਅਦ ਦੇ ਵਿੱਚ ਜਿਹੜੇ ਆਲਮ ਲੋਕ ਨੇ ਉਹਨਾਂ ਨੇ ਉਹਦੀ ਕਿਤਾਬਾਂ ਚੋਂ ਕੱਢ ਵੱਢ ਕੇ ਇੱਧਰੋਂ ਉੱਧਰੋਂ ਉਹਦੀ ਇਹ ਮੈਟਾਫਿਜ਼ਿਕਸ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਲਿਆਂਦੀ ਹੈ। ਲੇਕਿਨ ਉਹਦੀ ਜਿਹੜੀ ਅਸਲ ਕੰਟਰੀਬਿਊਸ਼ਨ ਸੀਗੀ ਅਰਸਤੂ ਦੀ, ਉਹ ਸੀਗੀ ਲਾਜਿਕ। ਉਹ ਪਹਿਲਾ ਬੰਦਾ ਸੀ ਜਿਹਨੇ ਕਿ ਲਾਜਿਕ ਦੇ ਬੁਨਿਆਦੀ ਅਸੂਲ ਲਿਖੇ, ਮੰਤਕ ਦੇ ਬੁਨਿਆਦੀ ਅਸੂਲ ਕੀ ਹੋਣੇ ਚਾਹੀਦੇ ਨੇ ਇਹ ਉਹਨੇ ਲਿਖੇ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਇੰਡਕਟਿਵ ਤੇ ਡਿਡਕਟਿਵ ਮੈਥਡ ਦੀ, ਤੇ ਇਹ ਜਿਹੜੀ ਹੈ ਇਹ ਸੁਕਰਾਤ ਦੀ ਦੇਣ ਸੀ। ਲਿਹਾਜ਼ਾ ਇਹ ਇਲਮ ਦੇ ਵਿੱਚ ਮੰਤਕ ਨੂੰ ਐਗਜ਼ੈਕਟਲੀ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ ਇਹ ਉਹਨੇ ਦੱਸਿਆ। ਇਹ ਜਿਹੜੀ ਅਰਸਤੂ ਦੀ ਮੰਤਕ ਸੀਗੀ ਇਹ 19ਵੀਂ ਸਦੀ ਤੱਕ ਤੁਸੀਂ ਯਕੀਨ ਕਰੋ ਕਿ 19ਵੀਂ ਸਦੀ ਤੱਕ ਸਿਰਫ ਅਰਸਤੂ ਦੀ ਮੰਤਕ ਨੂੰ ਮੰਨਿਆ ਜਾਂਦਾ ਸੀ। ਇਹ ਜਦੋਂ 19ਵੀਂ ਸਦੀ ਦੇ ਵਿੱਚ ਮੈਥਮੈਟਿਕਸ ਰਿਆਜ਼ੀ ਦੀ ਮੰਤਕ ਆ ਗਈ ਨਾ, ਤੇ ਫਿਰ ਅਰਸਤੂ ਦੀ ਜਿਹੜੀ ਮੰਤਕ ਹੈ ਉਹ ਜਿਹੜੀ ਹੈ ਉਹ ਤਬਦੀਲ ਹੋਣਾ ਸ਼ੁਰੂ ਹੋਈ। ਅੱਛਾ, ਅਰਸਤੂ ਜਿਹੜਾ ਸੀਗਾ ਇਹ ਟਿਪੀਕਲ ਅਫਲਾਤੂਨੀ ਨਹੀਂ ਸੀ ਹੈਗਾ, ਕਿਉਂਕਿ ਇਹਨੇ ਜਿਹੜੀ ਹੈਵਾਨੀਆਤ ਹੈ, ਜਾਨਵਰਾਂ ਦੇ ਬਾਰੇ ਚ ਇਲਮ ਹੈ, ਉਹਦੇ ਉੱਤੇ ਬੜੀ ਰਿਸਰਚ ਕੀਤੀ ਸੀ। ਇੱਕ ਜਜ਼ੀਰੇ 'ਚ ਜਾ ਕੇ ਤੇ ਇਹਨੇ 2 ਸਾਲ ਲਾਏ ਆਪਣਾ ਇਹ ਮੁਖਤਲਿਫ ਜਿਹੜੇ ਪਾਣੀ ਦੇ ਜਾਨਵਰ ਨੇ ਉਹਨਾਂ ਦੀ ਸਟੱਡੀ ਕਰਨ ਦੇ ਉੱਤੇ। ਲਿਹਾਜ਼ਾ ਇਹ ਵੀ ਜਿਹੜੀ ਦਾਅਵਾ ਕੀਤਾ ਜਾਂਦਾ ਹੈ ਕਿ ਜਿਹੜਾ ਅਰਸਤੂ ਸੀ ਉਹ ਸਾਇੰਟੀਫਿਕ ਮੈਥਡ ਯਾਨੀ ਸਾਇੰਸੀ ਢੰਗ ਦਾ ਵੀ ਬਾਨੀ ਸੀ, ਕਿ ਮਤਲਬ ਚੀਜ਼ਾਂ ਦਾ ਬਕਾਇਦਾ ਮੁਤਾਲਿਆ ਕਰਕੇ ਉਹਨਾਂ ਨੂੰ ਵੇਖ ਕੇ ਉਹਨਾਂ ਤੋਂ ਅਸੂਲ ਬਣਾਉਣੇ ਚਾਹੀਦੇ ਨੇ, ਜਿਵੇਂ ਉਹਨੇ ਜਾਨਵਰਾਂ ਦੇ ਉੱਤੋਂ ਉਸ ਜਜ਼ੀਰੇ ਦੇ ਜਾਨਵਰਾਂ ਦੇ 2 ਸਾਲ ਸਟੱਡੀ ਕਰਕੇ ਬਣਾਏ। ਠੀਕ ਹੈ ਜੀ। ਬੜਾ ਡਾਰਵਿਨ ਟਾਈਪ ਦਾ ਵੀ ਕੰਮ ਇਸ ਤਰ੍ਹਾਂ ਹੀ ਸੀ ਨਾ। ਮਤਲਬ ਇਹ ਹੈ ਕਿ ਉਹ ਉਸਦੇ ਜਿਹੜੀ ਜਾਨਵਰਾਂ ਦੇ ਬਾਰੇ ਚ ਉਹਨੇ ਗੱਲ ਕੀਤੀ, ਉਹਦੇ ਬਾਰੇ ਚ ਉਹ ਡਾਰਵਿਨਿਜ਼ਮ ਵਾਲੀ ਗੱਲ ਜਿਹੜੀ ਬਾਅਦ ਚ ਆਈ ਉਹ ਤਕਰੀਬਨ ਉਸ ਤਰ੍ਹਾਂ ਦੀ ਗੱਲ ਵਾਲਾ ਇਸ਼ਾਰਾ ਹੈਗਾ ਸੀ। ਹਾਂ, ਮਤਲਬ ਇਹ ਹੈ ਕਿ ਸਾਨੂੰ ਜਦੋਂ ਅਸੀਂ ਸੂਝਵਾਨਾਂ ਨੂੰ ਜਾਂ ਫਲਸਫੀਆਂ ਨੂੰ ਅਸੀਂ ਡਿਸਕਸ ਕਰ ਰਹੇ ਹਾਂ ਤੇ ਸਾਨੂੰ ਬਿਲਕੁਲ ਨਿਆਂ ਨਾਲ, ਗੈਰ ਜਾਨਮਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਪੋਜ਼ਿਟਿਵ ਉਹਦੀ ਵੀ ਗੱਲ ਕਰਨੀ ਚਾਹੀਦੀ ਹੈ, ਜਿਹੜੀ ਨੈਗੇਟਿਵ ਹੈ ਉਹਦੀ ਵੀ ਗੱਲ ਕਰਨੀ ਚਾਹੀਦੀ ਹੈ। ਅੱਛਾ, ਉਹਦੀ ਜਿਹੜੀ ਸਭ ਤੋਂ ਜਿਹੜੀ ਮੈਨੂੰ ਉਹਦੀ ਦਿਲਚਸਪੀ ਆ ਇਹ ਲੱਗਦੀ ਆ ਨਾ ਗੱਲ, ਉਹ ਹੈਗੀ ਆ ਆਪਣਾ ਥਿਊਰੀ ਆਫ ਜਸਟ ਵਾਰ। ਯਾਨੀ ਜਿਹੜੀ ਜੰਗ ਕਰਨਾ ਹੈ ਉਹ ਬਿਲਕੁਲ ਜਾਇਜ਼ ਹੈ। ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜਨਾਬ ਇਹ ਜਿਹੜੀ ਜੰਗ ਹੈ, ਇਹ ਜਿਹੜੇ ਗੁਲਾਮ ਨਸਲ ਪੈਦਾ ਹੁੰਦੀ ਹੈ, ਕੁਝ ਬੰਦੇ ਹੁੰਦੇ ਗੁਲਾਮ ਨੇ, ਉਹਨਾਂ ਨੂੰ ਫਤਹ ਕਰਨ ਲਈ ਜਿਹੜਾ ਤਗੜਾ ਬੰਦਾ ਹੈ ਉਹਦੀ ਆਜ਼ਾਦੀ ਦਾ ਹੱਕ ਹੈ, ਇਹ ਉਹਦੀ ਫਰੀडम ਦਾ ਹੱਕ ਹੈ ਕਿ ਉਹਨਾਂ ਦੇ ਖਿਲਾਫ ਜੰਗ ਕਰੇ, ਔਰ ਉਹ ਜੰਗ ਕਰਕੇ ਤੇ ਉਹਨਾਂ ਨੂੰ ਫਤਹ ਕਰਕੇ ਉਹਨਾਂ ਨੂੰ ਆਪਣੇ ਥੱਲੇ ਰੱਖੇ। ਇਹ ਉਹਦੀ ਜਸਟ ਵਾਰ ਥਿਊਰੀ। ਫਿਰ ਉਹ ਇਹ ਵੀ ਬਾਕੀ ਯੂਨਾਨੀਆਂ ਦੀ ਤਰ੍ਹਾਂ ਉਹ ਇਹ ਵੀ ਕਹਿੰਦਾ ਸੀ ਕਿ ਜਿਹੜੇ ਯੂਨਾਨੀ ਨੇ ਇਹ ਦੁਨੀਆ 'ਚ ਹਕੂਮਤ ਕਰਨ ਲਈ ਪੈਦਾ ਹੋਏ ਨੇ, ਬਾਕੀ ਸਾਰੀ ਦੁਨੀਆ ਗੁਲਾਮ ਹੈ ਔਰ ਸਾਨੂੰ ਬਾਕੀ ਸਾਰੀ ਦੁਨੀਆ ਨੂੰ ਫਤਹ ਕਰ ਲੈਣਾ ਚਾਹੀਦਾ ਹੈ। ਬਾਈ ਦਾ ਵੇ ਇਹ ਸਿਕੰਦਰ ਆਜ਼ਮ ਜਿਹੜਾ ਸੀ ਇਹ ਉਹਦਾ ਉਸਤਾਦ ਵੀ ਸੀ,
ਔਰ ਸਿਕੰਦਰੇ ਆਜ਼ਮ ਨੂੰ ਇਹਨੇ ਬਹੁਤ ਬਹੁਤ ਚੁੱਕਿਆ ਚੁਕਾਇਆ ਔਰ ਬਹੁਤ ਉਹਨੂੰ ਕਿਹਾ ਕਿ ਤੂੰ ਜਾ ਕੇ ਦੁਨੀਆ ਤੇ ਹਮਲਾ ਕਰ ਦੇ। ਔਰ ਉਹ ਜਿਹੜੀ ਉਹਦੀ ਬਹੁਤ ਮੁੱਢਲੀ ਹੈਗੀ ਸੀ ਉਹ ਇਹ ਸੀ ਕਿ ਤੂੰ ਇਰਾਨੀ ਜਿਹੜੇ ਨੇ ਨਾ, ਇਰਾਨੀ ਜਿਹੜੇ ਨੇ ਇਹ ਵੈਸ਼ੀ ਕੌਮ ਹੈ, ਇਹਨਾਂ ਨੂੰ ਗੁਲਾਮ ਬਣਾ ਦਿੱਤਾ। ਬਲਕਿ ਇਹ ਹੋਇਆ ਕਿ ਜਦੋਂ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਜਿਹੜਾ ਹੈ ਸੀ ਉਹ ਸਿਕੰਦਰ, ਉਹਨੇ ਤੇ ਕੁਝ ਸਲਾਹ ਸਫਾਈ ਕਰ ਲਈ ਸੀ ਆਪਣਾ ਇਰਾਨੀ ਹੁਕਮਰਾਨ ਤਬਕੇ ਦੇ ਨਾਲ, ਤੇ ਇਹ ਅਰਸਤੂ ਜਿਹੜਾ ਸੀ ਇਹ ਉਹਦੇ ਨਾਲ ਨਾਰਾਜ਼ ਹੋ ਗਿਆ ਇਸ ਗੱਲ ਤੋਂ ਕਿ ਤੂੰ ਇਹਨਾਂ ਨਾਲ ਸੁਲ੍ਹਾ ਕਿਉਂ ਕੀਤੀ ਹੈ। ਤੇ ਮਤਲਬ ਉਹ ਬਿਲਕੁਲ ਜਿਹੜਾ ਯੂਨਾਨੀ ਜਿਹੜੀ ਯੂਨਾਨੀ ਜੰਗਜੂਆਂ ਦਾ ਹੱਕ ਹੈ ਦੁਨੀਆ ਤੇ ਉੱਤੇ ਹਕੂਮਤ ਕਰਨ ਦਾ, ਉਹ ਹੱਕ ਵਿੱਚ ਸੀਗਾ। ਅੱਛਾ, ਇੱਕ ਜਿਹੜੀ ਹੋਰ ਦਿਲਚਸਪ ਗੱਲ ਜਿਹੜੀ ਮੈਨੂੰ ਲੱਗੀ ਨਾ, ਬਤੌਰ ਮਤਲਬ ਮੈਂ ਇਕਨੋਮਿਕਸ ਦਾ ਸਟੂਡੈਂਟ ਵੀ ਹਾਂ, ਤੇ ਇੱਕ ਜਿਹੜੀ ਮੈਨੂੰ ਬਹੁਤ ਦਿਲਚਸਪ ਲੱਗੀ, ਮੈਂ ਇਸ ਤੋਂ ਪਹਿਲੇ ਕੋ ਦੱਸਾਂ, ਉਹ ਕਹਿੰਦਾ ਹੈ ਕਿ ਜਿਹੜੇ ਉਹਦੀ ਕੋਟ ਹੈ ਐਗਜ਼ੈਕਟ, indeed the use of slaves and tame animal is not very different। ਯਾਨੀ ਜਾਨਵਰਾਂ ਨੂੰ ਔਰ ਸਦਾਏ ਹੋਏ ਜਾਨਵਰਾਂ ਨੂੰ ਔਰ ਬੰਦਿਆਂ ਗੁਲਾਮਾਂ ਨੂੰ ਵਰਤਣ ਦੇ ਵਿੱਚ ਕੋਈ ਫਰਕ ਨਹੀਂ ਹੈ। ਲੇਕਿਨ ਇੱਕ ਹੋਰ ਜਿਹੜੀ ਉਹਨੇ ਗੱਲ ਕਹੀ ਉਹ ਬੜੀ ਦਿਲਚਸਪ ਹੈ। ਉਹ ਕਹਿੰਦਾ ਕਿ ਜੇ ਚੀਜ਼ਾਂ ਆਪਣੇ ਆਪ ਹੀ ਹੋਣੀਆਂ ਸ਼ੁਰੂ ਕਰ ਦੇਣ, ਜੇ ਜੱਗ ਲੱਸੀ ਦਾ ਆਪੇ ਹੀ ਡੁੱਲਣਾ ਸ਼ੁਰੂ ਹੋ ਜਾਵੇ, ਜੇ ਆਪੇ ਹੀ ਚੱਲਣੀ ਸ਼ੁਰੂ ਹੋ ਜਾਏ, ਤੇ ਫਿਰ ਗੁਲਾਮਾਂ ਦੀ ਲੋੜ ਨਹੀਂ ਹੈ। ਮੈਂ ਤੋਂ ਇਹ ਮਤਲਬ ਕਰਨਾ ਹੈ ਕਿ ਇਹਦਾ ਮਤਲਬ ਹੈ ਕਿ ਜਿਹੜੀ ਟੈਕਨੋਲੋਜੀਕਲ ਕੰਡੀਸ਼ਨਸ ਨੇ ਸੁਸਾਇਟੀ ਦੀਆਂ, ਉਹ ਤੈਅ ਕਰਦੀਆਂ ਨੇ ਕਿ ਗੁਲਾਮ ਕਿਸ ਤਰ੍ਹਾਂ ਦਾ ਜਿਹੜਾ ਇਕਨੋਮਿਕ ਸਿਸਟਮ ਬਣੇਗਾ ਟੈਕਨੋਲੋਜੀਕਲੀ। ਜੇ ਹੁਣ ਸਭ ਕੁਝ ਅਸੀਂ ਅੱਜ ਦੀ ਸੂਰਤ ਹਾਲ ਵਿੱਚ ਦੇਖੀਏ, ਜੇ ਸਾਰਾ ਕੁਝ ਜਿਹੜਾ ਉਹ ਰੋਬੋਟਸ ਕਰਨਾ ਸ਼ੁਰੂ ਕਰ ਦੇਣ, ਤੇ ਇਹਦਾ ਮਤਲਬ ਹੈ ਕਿ ਗੁਲਾਮਾਂ ਦੀ ਲੋੜ ਨਹੀਂ ਹੈਗੀ, ਰਾਈਟ ਹੈ ਨਾ ਜੀ। ਜਿਹਨੂੰ ਅਸੀਂ ਮੁਲਾਜ਼ਮ ਕਹਿੰਦੇ, ਮੁਲਾਜ਼ਮਾਂ ਦੀ ਲੋੜ ਨਹੀਂ। ਹੁਣ ਤੁਸੀਂ ਦੇਖੋ ਨਾ ਜੀ, ਜਦੋਂ ਆਪਣਾ ਹਜ਼ਾਰਾਂ ਸਾਲ ਅਸੀਂ ਜਿਹੜੇ ਬੈਲ ਨੇ, ਢੱਗੇ ਨੇ, ਅਸੀਂ ਉਹਨਾਂ ਨੂੰ ਗੁਲਾਮ ਕਰਕੇ ਤੇ ਵਾਈ ਬੀਜੀ ਕੀਤੀ ਹੈ। ਹੁਣ ਜਦੋਂ ਟਰੈਕਟਰ ਆ ਗਿਆ ਤੇ ਹੁਣ ਢੱਗਿਆਂ ਨੂੰ ਕੋਈ ਨਹੀਂ ਵਾਹੁੰਦਾ, ਇਸ ਵਾਸਤੇ ਢੱਗਿਆਂ ਦੀ ਜਾਨ ਛੁੱਟ ਗਈ ਹੈ, ਉਹਨਾਂ ਤੋਂ ਕੰਮ ਨਹੀਂ ਲਿਆ ਜਾਂਦਾ। ਤੇ ਇਹ ਨਜ਼ਰੀਆ ਵੀ ਉਹਨੇ ਪੇਸ਼ ਕੀਤਾ ਸੀਗਾ ਕਿ ਬਈ ਇਹ ਜਿਹੜੀ ਟੈਕਨੋਲੋਜੀਕਲ ਕੰਡੀਸ਼ਨ ਹੈ ਕਿ ਚੀਜ਼ਾਂ ਖੁਦ ਨਹੀਂ ਹੁੰਦੀਆਂ, ਉਹ ਉਹਨਾਂ ਨੂੰ ਕਰਵਾਉਣਾ ਪੈਂਦਾ, ਇਸ ਲਈ ਗੁਲਾਮਾਂ ਦੀ ਲੋੜ ਹੈ। ਜਸਟੀਫਾਈ ਕਰ ਰਿਹਾ ਉਸਨੂੰ, ਜਸਟੀਫਾਈ ਕਰ ਰਿਹਾ। ਸੋ ਮਤਲਬ ਇਹ ਹੈ ਕਿ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਖਿਆਲ ਪ੍ਰਸਤੀ ਹੈ ਯੂਨਾਨੀਆਂ ਦੀ, ਉਹਦੀ ਸੁਸਾਇਟੀ ਜਿਹੜੀ ਬਣ ਰਹੀ ਸੀ, ਹੁਕਮਰਾਨ ਤਬਕੇ ਜਿਵੇਂ ਬਣ ਰਹੇ ਸਨ, ਉਹਨਾਂ ਨਾਲ ਕੀ ਤਾਲੁਕ ਸੀ ਔਰ ਉਹਦੀ ਬੁਨਿਆਦ ਕੀ ਸੀ ਔਰ ਕਿਉਂ ਉਸ ਤਰ੍ਹਾਂ ਦੇ ਵਿਚਾਰ ਆ ਰਹੇ ਸਨ। ਉਹਦੇ ਵਿੱਚ ਇਲਮ ਦੀ ਵੀ ਥੋੜੀ ਬਹੁਤ ਤਰੱਕੀ ਹੋਈ, ਲੇਕਿਨ ਉਹ ਸਾਰਾ ਇਲਮ ਬੁਨਿਆਦੀ ਤੌਰ ਦੇ ਉੱਤੇ ਖਲਕਤ ਲਈ ਨਹੀਂ ਸੀ, ਬਲਕਿ ਉਹ ਆਪਣੀ ਜਿਹੜੀ ਤਬਕੇ ਦੀ ਹੋਂਦ ਹੈ ਉਹਨੂੰ ਸਹੀ ਸਾਬਤ ਕਰਨ ਲਈ ਜਾਂ ਉਹਦੀ ਮੰਤਕ ਬਣਾਉਣ ਲਈ ਸੀ। ਲੇਕਿਨ ਉਹ ਜਿਹੜੀ ਕੁਝ ਬਣਿਆ ਉਹਦਾ ਫਿਰ ਲੋਕਾਂ ਨੂੰ ਕੁਝ ਫਾਇਦਾ ਵੀ ਹੋਇਆ। ਠੀਕ ਹੈ ਤੇ ਡਾਕਟਰ ਸਾਹਿਬ ਸਾਡੇ ਕੋਲ ਟਾਈਮ ਹੁਣ ਖਤਮ ਹੋ ਗਿਆ ਤੇ ਬਾਕੀ ਜਿਹੜਾ ਨਾ ਗੱਲਾਂ ਅਸੀਂ ਅਗਲੇ ਪ੍ਰੋਗਰਾਮ 'ਚ ਫਿਰ ਕਰ ਲਾਂਗੇ। ਚਲੋ ਠੀਕ ਹੈ, ਅਗਲੇ ਫਿਰ ਤੋਂ ਸ਼ੁਰੂ ਕਰ ਦਿਆਂਗੇ ਅਸੀਂ।